ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਸਤਪਾਲ ਸਿੰਘ ਟ੍ਰੇਸੀ, ਜੱਸੀ ਗਿੱਲ, ਬੇਕਰਸਫੀਲਡ, ਮੇਜਰ ਸਿੰਘ ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209-277-0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨੋਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰ ਸਕਦੇ ਹੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈ ਕੇ ਦਿੰਦੇ ਹਨ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541 ਜਾਂ ਫਰਾਂਸਿਸਕੋ ਰਵੇਰਾ 559-800-0590। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਮਿਸ਼ਨ 2019 ਦੇ ਸੈਮੀਫਾਈਨਲ ਦੇ ਵਿੱਚ ਭਾਜਪਾ ਨੂੰ ਵੱਡਾ ਝਟਕਾ। ਦੇਖੋ, ਸੈਮੀਫਾਈਨਲ ਮੰਨੇ ਜਾ ਰਹੇ ਸੀਗੇ ਕਿ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਇਲੈਕਸ਼ਨ ਜੋ ਵੀ ਜਿੱਤੂਗਾ ਉਹਨੂੰ ਫਾਈਨਲ ਇਲੈਕਸ਼ਨ, ਯਾਨੀ ਜਿਹੜਾ ਕੌਮੀ ਅਸੈਂਬਲੀ ਦਾ ਇਲੈਕਸ਼ਨ ਹੋਊਗਾ 2019 ਦੇ ਵਿੱਚ, ਉਹਨੂੰ ਦਾਅਵੇਦਾਰ ਮੰਨਿਆ ਜਾਊਗਾ। ਤਾਂ ਇਸ ਮੌਕੇ ਜਦੋਂ ਆਪਾਂ ਗੱਲਬਾਤ ਕਰਦੇ ਪਏ ਹਾਂ, ਇਸ ਵੇਲੇ ਮੱਧ ਪ੍ਰਦੇਸ਼ ਦਾ ਹਾਲੇ ਵੀ ਪੇਚ ਫਸਿਆ ਪਿਆ। ਮੱਧ ਪ੍ਰਦੇਸ਼ ਦੇ ਵਿੱਚ ਬਿਲਕੁਲ ਨੱਕੋ ਨੱਕ, ਜਿਹਨੂੰ ਆਪਾਂ ਕਹਿੰਦੇ ਹਾਂ ਨਾ ਕਿ ਬਰੋਬਰ ਬਸ ਨੈਕ ਟੂ ਨੈਕ ਮੁਕਾਬਲਾ ਜੀ। ਮੱਧ ਪ੍ਰਦੇਸ਼ ਦੇ ਵਿੱਚ ਜੇ ਦੇਖੀਏ ਤਾਂ 111 ਮੇਰੇ ਖਿਆਲ ਦੇ ਨਾਲ ਕਾਂਗਰਸ ਦੀਆਂ, 111 ਭਾਜਪਾ ਦੀਆਂ, 112 ਕਾਂਗਰਸ ਦੀਆਂ। ਤਾਂ 230 ਦੇ ਵਿੱਚ ਜੇ ਦੇਖੀਏ ਮੈਜਿਕ ਫਿਗਰ ਬਣਦਾ 115 ਦਾ, ਤਾਂ ਦੋਨੇ ਦੂਰ ਆ। ਕੋਈ 4 ਦੂਰ ਆ, ਕੋਈ 5 ਦੂਰ ਆ। ਹਾਲਾਂਕਿ ਅੰਤਮ ਨਤੀਜੇ ਤੇ ਕਲੀਅਰ ਨਹੀਂ ਹੋਏ। ਇਸ ਤੋਂ ਇਲਾਵਾ ਦੂਸਰਾ ਵੱਡਾ ਸਟੇਟ ਹੈ ਜਿਹੜਾ ਰਾਜਸਥਾਨ, ਉਹ ਨਿਕਲ ਗਿਆ ਭਾਰਤੀ ਜਨਤਾ ਪਾਰਟੀ ਦੇ ਹੱਥੋਂ। ਉੱਥੇ ਜਿੰਨੀਆਂ ਕੁ ਸੀਟਾਂ ਚਾਹੀਦੀਆਂ ਸੀ ਇਹਨਾਂ ਨੂੰ ਬਹੁਮਤ ਵਾਸਤੇ, 100 ਦੇ ਕਰੀਬ, ਉਹ ਪੂਰੀਆਂ ਨੇ ਇਸ ਵੇਲੇ ਤੱਕ। ਫਿਰ ਇਸ ਤੋਂ ਇਲਾਵਾ ਛੱਤੀਸਗੜ੍ਹ ਦੀ ਗੱਲ ਕਰੀਏ, ਕਿਉਂਕਿ 3 ਸਟੇਟਾਂ ਜਿਹੜੀਆਂ ਵੱਡੀਆਂ ਸੀਗੀਆਂ। ਛੱਤੀਸਗੜ੍ਹ ਦੇ ਵਿੱਚ ਕਾਂਗਰਸ ਨੇ ਇਹਨਾਂ ਨੂੰ ਬਿਲਕੁਲ ਢੋ ਦਿੱਤਾ। ਛੱਤੀਸਗੜ੍ਹ ਦੇ ਵਿੱਚ ਇੱਕ ਤਰਫੀ ਜਿੱਤ ਹਾਸਲ ਕੀਤੀ ਆ। ਤਾਂ ਓਵਰਆਲ ਜੇ ਦੇਖੀਏ ਕਿ ਸਭ ਤੋਂ ਵੱਡਾ ਜਿਹੜਾ ਝਟਕਾ ਲੱਗਿਆ ਉਹ ਛੱਤੀਸਗੜ੍ਹ ਦੇ ਵਿੱਚ ਲੱਗਿਆ ਕਿ 15 ਸਾਲ ਉੱਥੇ ਰਾਜ ਕਰਦੇ ਪਏ ਸੀ ਲਗਾਤਾਰ। ਇਹਨਾਂ ਦਾ ਰਾਜ ਉੱਥੋਂ ਕਾਂਗਰਸ ਨੇ ਖੋਹ ਲਿਆ। ਫਿਰ ਮੱਧ ਪ੍ਰਦੇਸ਼ ਦੇ ਵਿੱਚ ਆਈਏ ਤਾਂ ਆਲਮੋਸਟ ਸਰਕਾਰ ਇੱਥੇ ਵੀ ਕਾਂਗਰਸ ਨੇ ਬਣਾ ਲਈ ਆ। ਜੇ ਆਪਾਂ ਇਹਨਾਂ ਨਤੀਜਿਆਂ ਨੂੰ ਅੰਤਮ ਮੰਨ ਕੇ ਚੱਲੀਏ ਤਾਂ ਜਿਸ ਤਰ੍ਹਾਂ ਦਾ ਹਵਾ ਦਾ ਰੁਖ ਆ, ਆਲਮੋਸਟ ਬਣਾ ਲਈ ਆ। ਕੱਲ ਨੂੰ ਜੋੜ ਤੋੜ ਹੋ ਜਾਵੇ ਤੇ ਵੱਖਰੀ ਗੱਲ ਆ, ਕਿਉਂਕਿ ਉੱਥੇ ਬਹੁਜਨ ਸਮਾਜ ਪਾਰਟੀ ਕੋਈ 4 ਸੀਟਾਂ ਹੈਗੀਆਂ, ਕੁਛ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਮੁਖਾਲਫ ਵਾਲੇ ਆਜ਼ਾਦ ਨੇ ਉਹ ਵੀ ਕਾਂਗਰਸ ਵੱਲ ਆ ਸਕਦੇ, ਐਸੀ ਸੰਭਾਵਨਾ ਹੈ। ਕੋਈ ਕੱਲ ਨੂੰ ਕਿਤੇ ਕਦਮ ਲੱਗਦੀ ਹੈ ਵੱਖਰੀ ਗੱਲ। ਮਤਲਬ ਮੱਧ ਪ੍ਰਦੇਸ਼ ਦਾ ਜਿਹੜਾ 15 ਸਾਲ ਦਾ ਰਾਜ ਭਾਗ ਸੀ ਉਹ ਵੀ ਖੁੱਸ ਗਿਆ। ਫਿਰ ਤੀਜੀ ਚੀਜ਼ ਜਿਹੜੀ ਆ ਰਾਜਸਥਾਨ ਦੀ। ਹਾਲਾਂਕਿ ਰਾਜਸਥਾਨ ਨੇ ਮੈਨੂੰ ਥੋੜਾ ਜਿਹਾ ਹੈਰਾਨ ਕੀਤਾ, ਕਿਉਂਕਿ ਮੈਂ ਮੰਨਦਾ ਸੀਗਾ ਕਿ ਪੂਰੀ ਤਰ੍ਹਾਂ ਤੱਪੜ ਰੁਲਣਗੇ ਇਹਨਾਂ ਦੇ ਰਾਜਸਥਾਨ ਦੇ ਵਿੱਚ। ਪਰ ਬਾਵਜੂਦ ਇਸ ਦੇ ਰਾਜਸਥਾਨ ਦੇ ਵਿੱਚ ਇੱਕ ਵਾਰੀ ਇਹਨਾਂ ਦਾ ਮੁਕਾਬਲਾ ਜਿਹੜਾ ਬਿਲਕੁਲ ਬਰਾਬਰ ਦਾ ਸੀਗਾ। ਕਦੇ ਉਹ ਉੱਤੇ ਹੋ ਜਾਂਦੇ ਸੀ, ਕਦੇ ਉਹ ਉੱਤੇ ਹੋ ਜਾਂਦੇ ਸੀਗੇ। ਵੈਸੇ ਬਹੁਤਾ ਟਾਈਮ ਭਾਰਤੀ ਜਨਤਾ ਪਾਰਟੀ ਪਛੜੀ ਰਹੀ, ਤਕਰੀਬਨ 5-7 ਦਾ ਫਰਕ ਰਹਿੰਦਾ ਸੀਗਾ। ਤਾਂ ਅਖੀਰ ਤੇ ਆ ਕੇ ਕਾਂਗਰਸ ਨੇ ਜਾਨੀ ਬਾਜ਼ੀ ਮਾਰੀ ਆ। ਇਹਨਾਂ ਦੇ ਹਿੱਸੇ 100 ਆ, ਉਹਨਾਂ ਦੇ ਹਿੱਸੇ 73 ਦਾ ਫਿਗਰ ਆ। ਤੇ ਜੇ ਪਿਛਲੀ ਵਾਰੀ ਦੇਖੀਏ ਇਹਨਾਂ ਰਾਜਾਂ ਦੀ ਜੇ ਆਪਾਂ ਤੁਲਨਾ ਕਰਕੇ ਦੇਖੀਏ, ਛੱਤੀਸਗੜ੍ਹ ਦੇ ਵਿੱਚ ਤੇ ਪਿਛਲੀ ਦਫਾ ਕਾਂਗਰਸ ਕਿਤੇ ਦੀਦੀ ਨਹੀਂ ਸੀਗੀ। ਤਾਂ ਕਾਂਗਰਸ ਨੇ ਐਤਕੀ ਆਪਣੇ ਆਪ ਨੂੰ ਉਸ ਪੋਜੀਸ਼ਨ ਤੇ ਖੜਾ ਕਰ ਦਿੱਤਾ ਜਿੱਥੇ ਪਿਛਲੀ ਦਫਾ ਉਹ ਦੂਸਰੇ ਵਿਰੋਧੀ ਨੂੰ ਦੇਖ ਰਹੇ ਸੀਗੇ। ਫਿਰ ਮੱਧ ਪ੍ਰਦੇਸ਼ ਦੀ ਜੇ ਗੱਲ ਕਰੀਏ 165 ਸੀਟਾਂ ਲੈ ਕੇ ਗਏ ਸੀਗੇ ਪਿਛਲੀ ਵਾਰੀ। ਤਾਂ ਐਤਕੀ ਸਰਕਾਰ ਬਣਾਉਣ ਤੋਂ ਵੀ ਖੁੰਝ ਗਿਆ। ਹੁਣ ਦੇਖ ਲਓ ਕਿ
230 ਦੇ ਵਿੱਚੋਂ 165 ਸੀਟਾਂ ਇਹ ਕੱਢ ਕੇ ਲੈ ਕੇ ਗਏ ਸੀਗੇ। ਤਾਂ ਬਹੁਤ ਵੱਡਾ ਮੈਂਡੇਟ ਸੀਗਾ ਇਹਨਾਂ ਦੇ ਹੱਕ ਦੇ ਵਿੱਚ ਜੀ। ਤਾਂ ਕਾਂਗਰਸ ਪਿਛਲੀ ਵਾਰੀ 58 ਤੇ ਸੀਗੀ, ਐਤਕੀ ਕਾਂਗਰਸ ਬਹੁਤ ਜ਼ਿਆਦਾ ਇੰਪਰੂਵ ਕਰੀ ਹੈ ਆਪਣੇ ਆਪ ਨੂੰ। ਫਿਰ ਜੇ ਰਾਜਸਥਾਨ 'ਚ ਆਪਾਂ ਗੱਲ ਕਰੀਏ ਤਾਂ 200 ਸੀਟਾਂ ਨੇ ਇੱਥੇ ਕੁੱਲ, ਤਾਂ ਉਹਦੇ ਵਿੱਚੋਂ 163 ਸੀਟਾਂ ਲੈ ਗਏ ਸੀਗੇ ਭਾਰਤੀ ਜਨਤਾ ਪਾਰਟੀ ਵਾਲੇ ਪਿਛਲੇ ਇਲੈਕਸ਼ਨ ਦੇ ਵਿੱਚ। ਤਾਂ ਜਿਹੜੀ ਆ ਕਾਂਗਰਸ ਐਤਕਾਂ ਉੱਥੇ ਸਰਕਾਰ ਬਣਾ ਗਈ ਹੈ, ਇਹਨਾਂ ਦੇ ਕੋਲ ਉੱਥੇ ਸਿਰਫ 21 ਸੀਟਾਂ ਸੀ। ਹੁਣ ਜੇ ਇਸ ਤੋਂ 8ਵੀਂ ਗੱਲ ਕਰੀਏ ਤੇਲੰਗਾਨਾ ਦੀ, ਤੇਲੰਗਾਨਾ ਦਾ ਮਸਲਾ ਜਿਹੜਾ ਸੀਗਾ ਉਹ ਥੋੜਾ ਜਿਹਾ ਪੈਚੀਦਾ ਸੀਗਾ। ਸਾਫ਼ ਵੈਸੇ ਸੀਗਾ ਕਿ KCR ਨੂੰ ਹਰਾਉਣਾ ਉੱਥੇ ਬਹੁਤ ਮੁਸ਼ਕਿਲ ਹੋਵੇਗਾ। ਕਿ ਚੰਦਰਸ਼ੇਖਰ ਰਾਓ ਦੀਆਂ ਕੁਛ ਨੀਤੀਆਂ ਇਸ ਤਰ੍ਹਾਂ ਦੀਆਂ ਜਿਨ੍ਹਾਂ ਨੂੰ ਲੋਕ ਹੈ ਜਿਹੜੇ ਪਸੰਦ ਕਰਦੇ। ਔਰ ਦੂਜੀ ਉੱਥੇ ਕਿਤੇ ਨਾ ਕਿਤੇ ਕਾਂਗਰਸ ਨੇ ਬਹੁਤ ਵੱਡੀ ਗਲਤੀ ਕਰ ਲਈ, ਕਿਉਂਕਿ ਜਿਹੜੀ ਤੇਲੰਗਾਨਾ ਰਾਸ਼ਟਰੀ ਸਮਿਤੀ ਹੈ, ਇਹਨਾਂ ਦੀ ਪਾਰਟੀ ਹੈ ਜਿਹੜੀ KCR ਹੋਰਾਂ ਦੀ, ਇਸ ਪਾਰਟੀ ਨੇ ਤੇਲੰਗਾਨਾ ਨੂੰ ਹੋਂਦ 'ਚ ਲਿਆਉਣ ਲਈ ਬਹੁਤ ਵੱਡੀ ਘਾਲਣਾ ਕਰ ਲਈ ਹੈ, ਜਦੋਜਹਿਦ ਕੀਤੀ ਹੈ। ਜਦ ਕਿ ਜਿਹੜੀ TDP ਆ ਜਿਹਦੇ ਨਾਲ ਇਹਨਾਂ ਨੇ ਪਿੱਛੇ ਜੇ ਅਲਾਇੰਸ ਕੀਤਾ, ਇਹਨਾਂ ਨੇ ਉੱਥੇ ਤੇਲੰਗਾਨਾ ਦੇ ਵਿੱਚ ਜਾ ਕੇ ਚੰਦਰਬਾਬੂ ਨਾਇਡੂ ਦੇ ਨਾਲ ਜਿਹੜਾ ਇਹ ਗਠਬੰਧਨ ਕੀਤਾ, ਗੱਠਜੋੜ ਕੀਤਾ, ਉਹ ਇਹਨਾਂ ਨੂੰ ਪੁੱਠਾ ਪੈ ਗਿਆ। ਕਿਉਂਕਿ ਚੰਦਰਬਾਬੂ ਨਾਇਡੂ ਤੇਲੰਗਾਨਾ ਦੀ ਵਿਰੋਧਤਾ ਕਰਦਾ ਰਿਹਾ ਹੁਣ ਤੱਕ, ਤਾਂ ਉਹ ਦਾ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਪੁੱਠਾ ਪਿਆ। ਤਾਂ ਉੱਥੇ ਜਿੰਨੀਆਂ ਕੁ ਸੀਟਾਂ ਮੇਰੇ ਖਿਆਲ ਦੇ ਨਾਲ ਲਗਭਗ 120 ਦੇ ਕਰੀਬ ਸੀਟਾਂ, ਉਹਦੇ ਵਿੱਚੋਂ ਵੀ ਉਹ ਮੈਨੂੰ ਲੱਗਦਾ 90 ਦੇ ਕਰੀਬ ਲੈ ਕੇ ਸੀ। ਹਾਲਾਂਕਿ ਮੇਰੇ ਕੋਲ ਐਗਜ਼ੈਕਟ ਫਿਗਰ ਨਹੀਂ ਹੈ ਉਹਦਾ ਤੇਲੰਗਾਨਾ ਦਾ, ਪਰ ਮੈਨੂੰ ਲੱਗਦਾ ਕਿ 99 ਲੈ ਗਏ ਉਹ। ਤਾਂ ਥੋੜੀਆਂ ਹੀ ਨੇ ਉੱਥੇ, ਕੋਈ ਬਹੁਤਾ ਜ਼ਿਆਦਾ ਵੱਡਾ ਨਹੀਂ ਹੈਗਾ ਅਸੈਂਬਲੀ ਸੀਟਾਂ ਦਾ ਖਰਾੜਾ, 110 ਦੇ ਕਰੀਬ ਹੈ ਸ਼ਾਇਦ। 119 ਹਾਂਜੀ 119 ਨੇ ਤੇ 88 ਜਿਹੜੇ ਉਹ ਲੈ ਗਏ ਨੇ ਜੀ। ਹਾਂ ਬਿਲਕੁਲ ਬਿਲਕੁਲ ਉੱਥੇ ਜੇ। ਤਾਂ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਤੇਲੰਗਾਨਾ ਦੇ ਵਿੱਚ ਕਿੱਡੀ ਵੱਡੀ ਜਿੱਤ ਹਾਸਲ ਕਰ ਲਈ। ਤੇ ਜੇ ਕਾਂਗਰਸ ਕੱਲਿਆਂ ਜਾਂਦੀ ਮੈਦਾਨ ਦੇ ਵਿੱਚ ਤੇ ਸ਼ਾਇਦ ਥੋੜਾ ਬਹੁਤ ਫਰਕ ਪੈ ਜਾਂਦਾ। ਖੈਰ ਮਿਜ਼ੋਰਮ ਦੇ ਵਿੱਚ ਕਾਂਗਰਸ ਜਿਹੜੀ ਉਹ ਵਾਂਝੀ ਗਈ ਆ। ਮਿਜ਼ੋਰਮ ਦੇ ਵਿੱਚ ਇਹਨਾਂ ਦੇ ਕੋਲ ਪਿਛਲੀਆਂ 2 ਟਰਮਾਂ ਤੋਂ ਰਾਜ ਸੀਗਾ, ਯਾਨੀ 10 ਸਾਲ ਤੋਂ ਉੱਥੇ ਰਾਜ ਕਰਦੇ ਪਏ ਸੀਗੇ। ਤੇ ਐਤਕੀ ਇਹਨਾਂ ਦਾ ਜਿਹੜਾ ਆਪਣਾ ਮੁੱਖ ਮੰਤਰੀ ਸੀਗਾ ਮੌਜੂਦਾ, ਉਹ ਵੀ ਇਲੈਕਸ਼ਨ ਹਾਰ ਗਿਆ। ਤਾਂ ਉੱਥੇ ਮੇਜੂ ਨੈਸ਼ਨਲ ਫਰੰਟ ਨੇ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਮਾਤ ਦਿੱਤੀ ਆ। ਇਹਨਾਂ ਦੇ ਹਿੱਸੇ ਉੱਥੇ ਮੇਰੇ ਖਿਆਲ ਦੇ ਨਾਲ ਮਹਿਜ਼ 5-7 ਸੀਟਾਂ ਆਈਆਂ, ਵੈਸੇ ਉੱਥੇ 40 ਕੁ ਕੋਲਿਆ ਸੀਟਾਂ। ਤਾਂ ਉੱਥੇ ਮੇਜੂ ਨੈਸ਼ਨਲ ਫਰੰਟ ਨੇ ਸਿੱਧੇ ਤੌਰ ਤੇ ਬਹੁਮਤ ਹਾਸਲ ਕਰਕੇ ਸਰਕਾਰ ਦਾ ਗਠਨ ਕਰ ਲਿਆ। ਤਾਂ ਇੱਕ ਇਹ ਵੀ ਦਿਲਚਸਪ ਤੱਥ ਆ ਕਿ ਕਾਂਗਰਸ ਨੇ ਉੱਤਰ ਪੂਰਬੀ ਰਾਜਾਂ ਦੇ ਵਿੱਚ ਆਪਣੇ ਆਪ ਨੂੰ ਖਤਮ ਕਰ ਲਿਆ। ਮਤਲਬ ਹਿੰਦੀ ਭਾਸ਼ਾਈ ਜਿਹੜੇ ਸਟੇਟ ਆ ਉਹਨਾਂ ਦੇ ਵਿੱਚ ਆਪਣਾ ਪਰਚਮ ਲਹਿਰਾ ਦਿੱਤਾ, ਜਦ ਕਿ ਦੂਸਰੇ ਪਾਸੇ ਉੱਤਰ ਪੂਰਬ ਦੇ ਵਿੱਚ ਉਹਦਾ ਬਿਲਕੁਲ ਸਫਾਇਆ ਹੋ ਗਿਆ। ਮਿਜ਼ੋਰਮ ਬਚਿਆ ਸੀਗਾ, ਉਹ ਇਹਨਾਂ ਕੋਲੋਂ ਖੋਇਆ ਗਿਆ। MNF ਨੇ ਮੇਰੇ ਖਿਆਲ ਦੇ ਨਾਲ 26 ਜਿੱਤ ਲਈਆਂ, ਕਾਂਗਰਸਮੈਨ 25 ਤੇ ਸਿਮਟ ਗਏ। ਤਾਂ ਇਹ ਬਹੁਤ ਵੱਡਾ ਝਟਕਾ ਕਾਂਗਰਸ ਲਈ ਉੱਤਰ ਪੂਰਬ ਦੇ ਵਿੱਚ ਹੁਣ ਬਿਲਕੁਲ ਸਾਫ਼ ਹੋ ਚੁੱਕੇ ਆ। ਤਾਂ ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਆ ਰਾਹੁਲ ਗਾਂਧੀ ਨੇ, ਔਰ ਅੱਜ ਰਾਹੁਲ ਗਾਂਧੀ ਹੈ ਜਿਹੜਾ ਬਿਲਕੁਲ ਬਦਲਿਆ ਨਜ਼ਰ ਆਇਆ ਜਦੋਂ ਉਹਨੇ ਪ੍ਰੈਸ ਕਾਨਫਰੰਸ ਕੀਤੀ। ਬੜੀ ਸੰਜੀਦਗੀ ਨਾਲ ਪ੍ਰੈਸ ਕਾਨਫਰੰਸ ਕੀਤੀ ਉਹਨੇ। ਗੱਲਾਂ 2-3 ਜਿਹੜੀਆਂ ਕੀਤੀਆਂ, ਉਹ ਕਹਿੰਦਾ ਕਿ ਜਿੱਥੇ ਕੰਮ ਛੱਡ ਕੇ ਗਏ ਮੁੱਖ ਮੰਤਰੀ, ਅਸੀਂ ਇਹਨਾਂ ਦੀਆਂ ਨੀਤੀਆਂ ਨੂੰ ਇਹ ਨਹੀਂ ਹੈ ਕਿ ਨੈਗਲੈਕਟ ਕਰ ਦਿਆਂਗੇ, ਅਸੀਂ ਆਪਣੇ ਏਜੰਡੇ ਦੇ ਵਿੱਚ ਜਿਹੜੀਆਂ ਚੰਗੀਆਂ ਨੀਤੀਆਂ ਉਹਨਾਂ ਨੂੰ ਅੱਗੇ ਤੋਰਾਂਗੇ। ਇਸ ਤੋਂ ਇਲਾਵਾ ਉਹਨੇ ਇਹ ਗੱਲ ਕਹੀ ਹੈ ਕਿ ਅਸੀਂ ਕਿਸੇ ਨੂੰ ਭਾਰਤ ਮੁਕਤ ਨਹੀਂ ਕਰਨਾ। ਮਤਲਬ ਕਿ ਇਹ ਜਿੱਦਾਂ ਕਹਿੰਦੇ ਸੀ ਕਾਂਗਰਸ ਮੁਕਤ ਭਾਰਤ, ਕਹਿੰਦੇ ਕਿ ਅਸੀਂ ਨਹੀਂ ਕਿਸੇ ਨੂੰ ਕਹਿਣਾ ਕਿ ਅਸੀਂ ਫਲਾਣਾ ਮੁਕਤ ਭਾਰਤ ਕਰ ਦਿਆਂਗੇ। ਉਹਦਾ ਸਿੱਧਾ ਇਸ਼ਾਰਾ ਭਾਰਤੀ ਜਨਤਾ ਪਾਰਟੀ ਵੱਲ ਸੀ ਕਿ ਅਸੀਂ ਉਹਦੇ ਨਾਲ ਲੜਾਂਗੇ, ਚੋਣ ਜਿੱਤਾਂਗੇ 2019 ਜਿੱਦਾਂ ਉਹਨੇ ਦਾਅਵਾ ਕੀਤਾ। ਨਾਲ ਉਹਨੇ ਇਹ ਗੱਲ ਕਹੀ ਆ ਕਿ ਅਸੀਂ ਭਾਰਤੀ ਜਨਤਾ ਪਾਰਟੀ ਪ੍ਰਤੀ ਇਹੋ ਜਿਹਾ ਨਹੀਂ ਸੋਚਾਂਗੇ। ਸੋ ਬੜੇ ਮੰਜੇ ਹੋਏ ਖਿਡਾਰੀ ਦੀ ਤਰ੍ਹਾਂ ਉਹਨੇ ਆਪਣੀਆਂ ਗੱਲਾਂ ਰੱਖੀਆਂ। ਹਾਲਾਂਕਿ ਜਦੋਂ ਸਵਾਲ ਜਵਾਬ ਹੋਏ ਕੁਛ, ਫਿਰ ਤੁਹਾਨੂੰ ਪਤਾ ਹੈ ਤੈਅ ਹੋਈਆਂ ਚੀਜ਼ਾਂ ਬੋਲਣੀਆਂ ਜਿਹੜੀਆਂ ਸੌਖੀਆਂ ਹੁੰਦੀਆਂ, ਜਦੋਂ ਯਕਦਮ ਸਵਾਲ ਨਿਕਲਦੇ ਉਦੋਂ ਕਈ ਵਾਰ ਫਿਰਕ ਵੀ ਜਾਂਦਾ ਬੰਦਾ। ਜਿੱਦਾਂ EVM ਮਸ਼ੀਨ ਤੇ ਪੁੱਛਿਆ ਪੱਤਰਕਾਰਾਂ ਨੇ, ਕਹਿੰਦਾ EVM ਮਸ਼ੀਨ ਦਾ ਮੁੱਦਾ ਤੇ ਹਾਲੇ ਹੈਗਾ, ਕਹਿੰਦਾ ਜੇ ਚਿੱਪ ਹੈਗੀ ਆ ਹੇਰਾਫੇਰੀ ਹੋ ਜਾਂਦੀ ਹੈ। ਮਤਲਬ ਜਿੱਤ ਗਏ ਆ। ਜਿਵੇਂ ਇਹਨਾਂ ਦੇ ਇੱਕ ਨੇਤਾ ਨੇ ਬੜੀ ਦਿਲਚਸਪ ਟਿੱਪਣੀ ਦਿੱਤੀ, ਉਹਨੂੰ ਪੁੱਛਿਆ ਪੱਤਰਕਾਰਾਂ ਨੇ, ਉਹ ਕਹਿੰਦੇ ਜੀ ਕੀ ਕਰੋਗੇ ਜੇ EVM ਬਾਰੇ ਹੁਣ ਤੁਹਾਡਾ ਕੀ ਖਿਆਲ ਹੈ? ਉਹ ਕਹਿੰਦਾ ਜਿਸ ਨਤੀਜਿਆਂ ਤੇ ਡਿਪੈਂਡ ਕਰਦਾ, ਜਿੱਦਾਂ ਦੇ ਨਤੀਜੇ ਹੋਣਗੇ ਫਿਰ ਉਦਾਂ ਦੀ ਰਾਏ ਦੇਵਾਂਗੇ। ਸੋ ਉਹ ਕੁਛ ਮਾਮਲਿਆਂ ਦੇ ਵਿੱਚ ਰਾਹੁਲ ਗਾਂਧੀ ਹੈ ਜਿਹੜਾ ਥੋੜਾ ਟੋਪੀ ਘੁਮਾ ਗਿਆ। ਜਿੱਦਾਂ ਕਿਸਾਨ ਕਰਜ਼ੇ ਦੀ ਗੱਲ ਪਹਿਲਾਂ ਕੰਪੇਨ ਦੇ ਵਿੱਚ ਕੁਛ ਹੋਰ ਕਹਿੰਦੇ ਸੀ, ਅੱਜ ਕਹਿ ਗਿਆ ਕਿ ਇਹ ਕੋਈ ਸੋਲਿਊਸ਼ਨ ਨਹੀਂ ਹੈ ਪੱਕਾ, ਇਹ ਰਾਹਤ ਆ। ਤੇ ਜੋ ਅਸਲ ਸਮੱਸਿਆ ਆ ਰਹੀ ਕਿਸਾਨ ਦੀ, ਜੇ ਉਹਨੂੰ ਦੂਰ ਕਰਨਾ ਹੋਵੇ ਤਾਂ ਫਿਰ ਬੜਾ ਇਹ ਮਿਹਨਤ ਦਾ ਕੰਮ ਆ, ਬਹੁਤ ਵੱਡਾ ਚੈਲੰਜ ਆ। ਯਾਨੀ ਥੋੜੀਆਂ ਚੀਜ਼ਾਂ ਜਿਹੜੀਆਂ ਬਦਲੀਆਂ ਨਜ਼ਰ ਆਈਆਂ ਕਿ ਕੱਲ ਤੱਕ ਤੁਸੀਂ ਖੁਸ਼ ਹੋ ਕਹਿੰਦੇ ਸੀ। ਖੈਰ ਇਹ ਮੌਕਾ ਕਾਂਗਰਸ ਨੂੰ ਖੁਸ਼ ਹੋਣ ਦਾ,
ਔਰ ਭਾਰਤੀ ਜਨਤਾ ਪਾਰਟੀ ਨੂੰ ਚਿੰਤਨ ਕਰਨ ਦਾ, ਕਿਉਂਕਿ ਹਿੰਦੀ ਭਾਸ਼ਾਈ ਜਿਹੜੇ ਇਹ 3 ਵੱਡੇ ਰਾਜ ਆ, ਜਿਨ੍ਹਾਂ ਦੇ ਵਿੱਚ ਆਪਾਂ ਛੱਤੀਸਗੜ੍ਹ ਲਈਏ, ਮੱਧ ਪ੍ਰਦੇਸ਼ ਲਈਏ, ਰਾਜਸਥਾਨ ਲਈਏ, ਇਹਨਾਂ ਦੇ ਵਿੱਚ ਕਾਂਗਰਸ ਦਾ ਉਦੈ ਹੋ ਜਾਣਾ, ਇਹਨਾਂ ਦਾ ਜਿਹੜਾ ਸੂਰਜ ਆ ਉਹਦਾ ਥੱਲੇ ਡੁੱਬ ਜਾਣਾ, ਇਹ ਭਾਰਤੀ ਜਨਤਾ ਪਾਰਟੀ ਲਈ ਸ਼ੁਭ ਸੰਕੇਤ ਨਹੀਂ। ਔਰ ਦੇਖੋ, ਕੋਈ ਕੁਛ ਵੀ ਕਵੇ, ਹਰੇਕ ਨੂੰ ਆਪੋ ਆਪਣੀ ਰਾਏ ਬਣਾਉਣ ਦਾ ਅਧਿਕਾਰ ਵੀ ਆ, ਪਰ ਮੇਰੀ ਨਜ਼ਰ ਦੇ ਵਿੱਚ ਹੁਣ ਮਾਮਲਾ ਫਸੇਗਾ 2019 ਦਾ, ਕਿਉਂਕਿ ਜਿਸ ਤਰੀਕੇ ਨਾਲ ਹਿੰਦੀ ਭਾਸ਼ਾਈ ਸਟੇਟ ਆ, ਜਿੱਦਾਂ ਬਿਹਾਰ ਲਾ ਲਓ, ਯੂਪੀ ਲਾ ਲਓ, ਮੱਧ ਪ੍ਰਦੇਸ਼ ਲਾ ਲਓ, ਰਾਜਸਥਾਨ ਲਾ ਲਓ, ਤਾਂ ਬਹੁਤ ਸਾਰੀਆਂ ਸੀਟਾਂ, ਜੇ ਤੁਸੀਂ ਨਾਲ ਬੰਗਾਲ ਲਾ ਲਓ ਜਾਂ ਤਮਿਲਨਾਡੂ ਲਾ ਲਓ, ਤਾਂ ਘੱਟੋ ਘੱਟ 250 ਦੇ ਕਰੀਬ ਸੀਟਾਂ ਇੱਥੋਂ ਨਿਕਲਦੀਆਂ। ਤਾਂ ਇਹ ਜਿਹੜੇ ਰਾਜ ਹੈ ਭਾਰਤੀ ਜਨਤਾ ਪਾਰਟੀ ਲਈ ਹੁਣ ਦਿੱਕਤ ਦਾ ਸਬੱਬ ਬਣ ਗਏ, ਜਿੱਦਾਂ ਬੰਗਾਲ, ਤਮਿਲਨਾਡੂ, ਮੱਧ ਪ੍ਰਦੇਸ਼, ਕਰਨਾਟਕ, ਰਾਜਸਥਾਨ, ਯੂਪੀ, ਇਹਨਾਂ ਦੇ ਵਿੱਚ ਇਹਨਾਂ ਨੂੰ ਖੇਤਰੀ ਪਾਰਟੀਆਂ ਦਾ ਆਸਰਾ ਰਹੂਗਾ। ਔਰ ਕਾਂਗਰਸ ਲਈ ਵੀ ਇੱਕ ਚੁਣੌਤੀ ਆ ਕਿ ਕੁਛ ਰਾਜ ਦੇ ਹੈਗੇ ਆ ਜਿਨ੍ਹਾਂ ਦੇ ਉਹਨਾਂ ਦੀ ਪਕੜ ਸਿੱਧਾ ਇਕੱਲਿਆਂ ਦੀ ਆ, ਪਰ ਕੁਛ ਰਾਜਾਂ ਦੇ ਵਿੱਚ ਉਹਨਾਂ ਨੂੰ ਤਾਲਮੇਲ ਬਿਠਾਉਣਾ ਪਊਗਾ, ਜਿੱਦਾਂ ਉਦਾਹਰਨ ਹੈ ਪੱਛਮੀ ਬੰਗਾਲ, ਫਿਰ ਤਮਿਲਨਾਡੂ। ਸੋ ਇਸ ਤਰ੍ਹਾਂ ਦੇ ਕਈ ਸਟੇਟ ਆ ਜਿੱਥੇ ਖੇਤਰੀ ਪਾਰਟੀ ਦੀ ਹੁਣ ਮਹੱਤਤਾ ਵੱਧ ਜਾਊ। ਸੋ ਦੋਵਾਂ ਪਾਰਟੀਆਂ ਲਈ ਇਹ ਮੈਨੇਜਮੈਂਟ ਇੱਕ ਬਹੁਤ ਵੱਡੀ ਚੁਣੌਤੀ ਹੋਊਗੀ। ਜੋ ਬਿਹਤਰ ਤਾਲਮੇਲ ਬਣਾਊਗਾ ਉਹੀ ਸਿਕੰਦਰ ਕਹਿਲਾਊਗਾ, ਪਰ 2019 ਦੀ ਹੁਣ ਟੱਕਰ ਹੈ ਜਿਹੜੀ ਉਹ ਫਸਵੀਂ ਹੋਊਗੀ ਆਪਣੀ। ਜੀ ਜੀ, ਬਿਲਕੁਲ, ਇਸ 'ਚ ਕੋਈ ਦੋਰਾਵਾ ਨਹੀਂ ਆ। ਤੇ ਮਿੰਟੂ ਜੀ, ਕੀ ਬਿਆਨ ਰਿਹਾ ਪ੍ਰਧਾਨ ਮੰਤਰੀ ਦਾ ਇਸ ਹਾਰ ਜਿੱਤ ਦੇ ਉੱਤੇ? ਦੇਖੋ, ਉਹਨੇ ਤੇ ਸਿੱਧਾ ਹੀ ਕਹਿਤਾ ਕਿ ਜਿਹੜੇ ਜਿੱਤੇ ਆ ਉਹਨਾਂ ਨੂੰ ਮੁਬਾਰਕਬਾਦ। ਇਹ ਵੈਸੇ ਇਹਨਾਂ ਦੀ ਹੁੰਦੀ ਹੈ ਨਾ ਚਾਲ, ਜੇ ਤੇ ਇਹ ਇਲੈਕਸ਼ਨ ਜਿੱਤ ਜਾਂਦੇ ਆ ਫਿਰ ਅਮਿਤ ਸ਼ਾਹ ਆਪ ਆ ਜਾਂਦਾ, ਉਹ ਕਿਸੇ ਨੂੰ ਬੋਲਣ ਨਹੀਂ ਦਿੰਦਾ, ਫਿਰ ਤੇ ਕਹਿੰਦਾ ਕਿ ਇਹ जीत का श्रेय मैं नरेंद्र भाई मोदी को देता हूँ। जिदन ये हार जाते आ, ये दोवें ही जेडे बंदे आ, अमित शाह ते प्रधानमंत्री, ये नहीं देते। जे तां ये जित जान फिर श्रेय नरेंद्र भाई मोदी का, ते जे हार जान वैसे भी हार दा रिश्तेदार कोई नहीं बनता, तुहानूं पता ही है। ते जिदन हार जाते आ फिर उदन कहंदे साडे खिलाफ जी एंटी इनकम्बेंसी सी। एंटी इनकम्बेंसी क्यों हुई? वो ਹੇਠਲੇ ਪੱਧਰ ਤੇ ਜਿਹੜੀਆਂ ਤੁਹਾਡੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਵੀ ਪੈਦਾ ਕੀਤੀ, ਔਰ ਉੱਤੇ ਤੁਹਾਡੀ ਜਿਹੜੀ ਕੇਂਦਰ ਦੀ ਸਰਕਾਰ ਸੀਗੀ ਉਹਨੇ ਵੀ ਇਹੋ ਜਿਹੇ ਲੱਖਾਂ ਲਾਏ ਆ ਕਿ ਲੋਕ ਜਿਹੜੇ ਆ ਉਹ ਨਿਰਾਸ਼ ਨੇ। ਜੀ, ਤੇ ਮਿੰਟੂ ਜੀ, ਜਿੱਦਾਂ ਆਪਾਂ ਦੋ ਮੁੱਖ ਇਹਨਾਂ ਰਾਜਾਂ ਦੀ ਗੱਲ ਕਰਦੇ ਹਾਂ, ਮੱਧ ਪ੍ਰਦੇਸ਼ ਲਾ ਲਓ ਜਾਂ ਰਾਜਸਥਾਨ ਲੈ ਲਓ, ਭਾਜਪਾ ਪੂਰੀ ਤਰ੍ਹਾਂ ਮਾਂਜੀ ਵੀ ਨਹੀਂ ਗਈ, ਕਾਂਗਰਸ ਪੂਰੀ ਤਰ੍ਹਾਂ ਅੱਗੇ ਵੀ ਨਹੀਂ ਆਈ। ਇਹ ਸੰਕੇਤ ਕੀ ਦੱਸਦੇ ਆ ਵੀ ਸੈਂਟਰ ਦੇ ਵਿੱਚ ਭਾਜਪਾ ਦਾ ਪੱਲੜਾ ਅਜੇ ਵੀ ਭਾਰੀ ਰਹੂਗਾ? ਬਿਲਕੁਲ, ਇਹ ਇੱਕ ਤੱਥ ਹੈ। ਮੈਂ ਅੱਗੇ ਗੱਲ ਕਰੀ ਜਾਂਦਾ ਸੀ ਇੱਕ ਪ੍ਰੋਗਰਾਮ ਦੇ ਵਿੱਚ ਕਿ ਦੇਖੋ, ਜੇ ਤੁਸੀਂ ਮੰਨ ਕੇ ਚਲੋ ਕਿ ਨਰਿੰਦਰ ਮੋਦੀ ਹੋਰੀ ਖਤਮ ਹੋ ਗਿਆ, ਇਹ ਬਹੁਤ ਵੱਡੀ ਗਲਤਫਹਿਮੀ ਆ। ਕਿਉਂਕਿ ਦੇਖੋ, 15 ਸਾਲ ਦਾ ਰਾਜ ਚਾਹੇ ਮੱਧ ਪ੍ਰਦੇਸ਼ ਦਾ ਹੋਵੇ ਚਾਹੇ ਛੱਤੀਸਗੜ੍ਹ ਦਾ, ਉਹ ਥੋੜਾ ਸਮਾਂ ਨਹੀਂ ਹੁੰਦਾ ਜਿੱਦਾਂ ਕਾਂਗਰਸ ਨਾਲ ਮਿਜ਼ੋਰਮ ਚ ਹੋਈ ਆ। ਤਾਂ ਫਿਰ ਵੀ ਬਾਵਜੂਦ ਇਸ ਤੇ ਮੱਧ ਪ੍ਰਦੇਸ਼ ਦੇ ਵਿੱਚ ਉਹ ਬਰੋਬਰ ਆ ਗਏ ਆ। ਇਹਦਾ ਮਤਲਬ ਆ ਕਿ ਹਾਲੇ ਚੋਟ ਜਿਹੜੀ ਹੈ ਬਰੋਬਰ ਹੀ ਆ। ਜਿੱਦਾਂ ਆਪਾਂ ਅੱਗੇ ਗੱਲ ਕਰਕੇ ਆਏ ਹਾਂ, ਰਾਜਸਥਾਨ ਚ ਵੀ ਲੈ ਲਓ ਤੁਸੀਂ, ਰਾਜਸਥਾਨ ਦੇ ਵਿੱਚ ਵਸੁੰਧਰਾ ਰਾਜੇ ਦੀ ਸਰਕਾਰ ਦਾ ਟਰੈਕ ਰਿਕਾਰਡ ਜਿਹੜਾ ਉਹ ਤੁਸੀਂ ਚੈੱਕ ਕਰ ਲਓ, ਉਹ ਇਹੋ ਜਿਹਾ ਲੱਗਦਾ ਇਹ ਸੀਗਾ ਕਿ ਇਹ 50 ਨੂੰ ਮਸੀਂ 50 ਮਸੀਂ ਮਾਰਨਗੇ, 50 ਮਸੀਂ ਪੂਰਾ ਕਰਨਗੇ। ਪਰ ਜਿਸ ਤਰੀਕੇ ਨਾਲ ਉਹ ਇੱਕ ਵਾਰੀ ਤਾਂ 90 ਤੱਕ ਵੀ ਪਹੁੰਚ ਗਿਆ ਸੀ ਉਹਨਾਂ ਦਾ ਰੁਝਾਨ, ਇਹ ਬਹੁਤ, ਮੈਂ ਕਹੂੰਗਾ ਕਿ ਕਾਂਗਰਸ ਲਈ ਸੋਚਣ ਦਾ ਵਿਸ਼ਾ ਕਿ ਅਸਲ ਦੇ ਵਿੱਚ ਉਹ ਜਿੱਤੀ ਨਹੀਂ ਹੈ, ਭਾਜਪਾ ਹਾਰੀ ਹੈ। ਭਾਜਪਾ ਕਿਉਂ ਆ ਰਹੀ ਹੈ? ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਜਿਹੜੀ ਕੇਂਦਰ ਦੀ ਸਰਕਾਰ ਆ ਉਹਦੀਆਂ ਆਪਣੀਆਂ ਨਾਕਾਮੀਆਂ ਦੀ ਇੱਕ ਲਿਸਟ ਆ, ਹੇਠਲੇ ਪੱਧਰ ਤੇ ਜੋ ਇਹਨਾਂ ਦੀ ਲੀਡਰਸ਼ਿਪ ਨੇ ਗਲਤੀਆਂ ਕੀਤੀਆਂ ਉਹਨਾਂ ਦੀ ਆਪਣੀ ਇੱਕ ਵਜ੍ਹਾ, ਪਰ ਫਿਰ ਵੀ ਇੱਕ ਵੋਟ ਬੈਂਕ ਹੈ ਜਿਹੜਾ ਸਥਿਰ ਵੋਟ ਬੈਂਕ ਜਿਹਨੂੰ ਆਪਾਂ ਕਹਿੰਦੇ ਆ, ਉਹ ਏਡੀ ਵੱਡੀ ਤਾਦਾਦ ਦੇ ਵਿੱਚ ਤੁਹਾਡੇ ਨਾਲ ਵਫਾ ਕਰਦਾ, ਤਾਂ ਇਹਦਾ ਮਤਲਬ ਹੈ ਕਿ ਸੰਭਾਵਨਾਵਾਂ ਤੁਹਾਡੀਆਂ ਖਤਮ ਨਹੀਂ ਹੋਈਆਂ। ਤਾਂ ਇਹ ਇੱਕ ਬਹੁਤ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਹੁਣ ਜਿਹੜੀਆਂ ਅੱਗੇ ਚੀਜ਼ਾਂ ਬਦਲਣਗੀਆਂ ਉਹ ਇਸੇ ਆਧਾਰ ਤੇ ਬਦਲਣਗੀਆਂ, ਜਿੱਦਾਂ ਹੁਣ ਕਾਂਗਰਸ ਦਾ ਰਾਜ ਆਊਗਾ, ਜੋ ਰਾਜਾਂ ਦੇ ਵਿੱਚ ਆਉਂਦਾ ਤੇ ਚਲਾ ਕੇ ਦਿਖਾਉਂਦੇ ਕਿਸ ਤਰ੍ਹਾਂ ਦਾ ਚਲਾਉਂਦੇ, ਇੱਕ ਇਹ ਚੀਜ਼ ਤੇ ਨਿਰਭਰ ਕਰਦਾ। ਦੂਸਰਾ ਇਹ ਵੀ ਹੈ ਨਾ ਕਿ ਜਿਨ੍ਹਾਂ ਰਾਜਾਂ ਦੇ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਨੂੰ ਘਾਟਾ ਤੇ ਪੈਣਾ, ਤੁਸੀਂ ਮੰਨ ਕੇ ਚਲੋ ਯੂਪੀ ਚ ਵੀ ਪੈਣਾ, ਬਿਹਾਰ ਚੋਂ ਵੀ ਪੈਣਾ, ਰਾਜਸਥਾਨ ਚ ਤੇ ਪੈਣਾ ਹੀ ਪੈਣਾ, ਮੱਧ ਪ੍ਰਦੇਸ਼ ਚੋਂ ਪੈਣਾ, ਤਾਂ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਭਰਪਾਈ ਕਿੱਥੋਂ ਕਰੇਗੀ? ਤਾਂ ਇਹਦਾ ਇੱਕ ਜਵਾਬ ਆ, ਜਿੱਦਾਂ ਹੁਣ ਜੈ ਲਲਿਤਾ ਦੇ ਧੜੇ ਨਾਲ ਇਹ ਨੇੜਤਾ ਰੱਖੀ ਬੈਠੇ ਆ, ਤਾਂ ਦੱਖਣ ਦੇ ਵਿੱਚ ਜਾਣਗੇ, ਉੱਥੇ ਜੈ ਲਲਿਤਾ ਦੇ ਧੜੇ ਦੇ ਨਾਲ ਇਹਨਾਂ ਨੇ ਬਿਲਕੁਲ ਕਹਿ ਲਈਏ ਕਿ ਸੈਟਅਪ ਕੀਤਾ ਹੋਇਆ ਮਾਜਰਾ ਸਾਰਾ, ਉੱਥੇ ਉਧਰ ਚਲੇ ਜਾਣਗੇ।
ਪੱਛਮੀ ਬੰਗਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਐਤਕੀ ਸੰਭਾਵਨਾ ਹੈ, ਕਿਉਂਕਿ ਅੱਗੇ ਤੇ ਮਮਤਾ ਬੈਨਰਜੀ ਹੈ ਜਿਹੜੀ, ਉਹ ਲਾਗੇ ਨਹੀਂ ਲੱਗਣ ਦਿੰਦੀ ਇਹਨਾਂ ਨੂੰ, ਉਹ ਬਹੁਤ ਹੱਦ ਤੱਕ ਲੀਡ ਕੱਢ ਕੇ ਲੈ ਜਾਂਦੀ ਪੱਛਮੀ ਬੰਗਾਲ। ਪਰ ਐਤਕੀ ਮਾਰ ਦੱਸਦੇ ਆ ਕਿ ਉੱਥੇ ਜੇ ਥੋੜਾ ਬਹੁਤ ਅਲਾਇੰਸ ਕਰ ਲੈਂਦੇ ਆ ਕਿਸੇ ਛੋਟੇ ਮੋਟੇ ਦਲ ਦੇ ਨਾਲ, ਜਾਂ ਇਹ ਉੱਥੇ ਪ੍ਰਚਾਰ ਤਾਕੜ ਤਰੀਕੇ ਨਾਲ ਕਰਦੇ ਆ, ਤਾਂ ਉੱਥੇ ਇਹ ਥੋੜੀ ਪੂਰਤੀ ਕਰ ਲੈਣਗੇ। ਫਿਰ ਉੱਤਰ ਪੂਰਬੀ ਰਾਜ ਤੁਹਾਨੂੰ ਪਤਾ ਕਿ ਉੱਥੇ ਇਹਨਾਂ ਦੇ ਸ਼ਾਸਤ ਰਾਜ ਆ, ਜਿੱਥੇ ਸ਼ਾਸਤ ਰਾਜ ਹੁੰਦੇ, ਜਿੱਦਾਂ ਆਪਾਂ ਹੁਣ ਪੰਜਾਬ ਦੇਖਦੇ ਹਾਂ, ਇੱਥੇ ਹੁਣੇ ਇਹ ਕਿਆਸੇ ਲਾਏ ਜਾ ਰਹੇ ਆ ਕਿ ਪੰਜਾਬ ਦੇ ਵਿੱਚ ਕਾਂਗਰਸ ਇਹੋ ਜਿਹੀ ਪੋਜੀਸ਼ਨ 'ਚ ਆ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਉਹ ਦਫਾੜ ਹੋ ਗਈ। ਫਿਰ ਤੋਂ ਇਲਾਵਾ ਅਕਾਲੀ ਜਿਹੜੇ ਆ ਉਹ ਤੁਹਾਨੂੰ ਪਤਾ ਕਿੱਦਾਂ ਜਦੋਜਹਿਦ ਕਰਦੇ ਪਏ ਆ। ਤਾਂ ਇੱਥੇ ਇਹ ਵੀ ਜਤਾਇਆ ਜਾ ਰਿਹਾ ਕਿ ਕਾਂਗਰਸ ਕਲੀਨ ਸਵੀਪ ਵੀ ਕਰ ਸਕਦੀ ਆ। ਦੇਖੋ, ਨਹੀਂ ਤੇ ਕਦੇ ਇਹੋ ਜਿਹੀ ਕਲਪਨਾ ਵੀ ਨਹੀਂ ਕੋਈ ਕਰ ਸਕਦਾ। ਇੱਥੇ ਚਰਚਾ ਵੀ ਚੱਲਦੀ ਆ ਕਿ ਜਿਸ ਤਰੀਕੇ ਦਾ ਮਾਹੌਲ ਬਣਿਆ ਤਾਂ ਕਾਂਗਰਸ ਇੱਥੇ ਕਲੀਨ ਸਵੀਪ ਵੀ ਕਰ ਸਕਦੀ ਹੈ ਪੰਜਾਬ ਦੇ ਵਿੱਚ। ਨਹੀਂ ਤਾਂ ਘੱਟੋ ਘੱਟ 8-10 ਜੇ ਨਹੀਂ ਲੈ ਕੇ ਜਾਂਦੀ ਤਾਂ ਹਾਰ ਮੰਨੀ ਜਾਊਗੀ ਕਾਂਗਰਸ ਦੀ। ਤਾਂ ਇਸੇ ਤਰ੍ਹਾਂ ਦਾ ਇੱਕ ਮਾਹੌਲ ਬਣ ਜਾਂਦਾ। ਹੁਣ ਉੱਤਰ ਪੂਰਬੀ ਰਾਜਾਂ ਦੇ ਵਿੱਚ ਪੂਰਨ ਤੌਰ ਤੇ ਉੱਥੇ ਸ਼ਾਸਤ ਸਰਕਾਰ ਕਿਹੜੀ ਹੋਗੀ? ਭਾਜਪਾ ਦੀ। ਤਾਂ ਭਾਜਪਾ ਉੱਥੇ ਕਿਤੇ ਨਾ ਕਿਤੇ ਭਰਪਾਈ ਕਰ ਸਕਦੀ ਹੈ ਉੱਤਰ ਪੂਰਬੀ ਰਾਜਾਂ ਦੇ ਵਿੱਚ। ਤਾਂ ਫਿਰ ਜਿੱਦਾਂ ਆਪਾਂ ਲਾ ਲਈਏ ਇਹਨਾਂ ਦੇ ਖਾਸ ਰਾਜ ਹੈ ਗੁਜਰਾਤ, ਜਾਂ ਇੱਥੋਂ ਭਰਪਾਈ ਕਰਨ ਦਾ ਯਤਨ ਕਰਨਗੇ। ਹੁਣ ਕਾਂਗਰਸ ਦੀ ਸਮੱਸਿਆ ਇਹ ਹੈ ਕਿ ਕੁਛ ਰਾਜ ਨਹੀਂ ਹੈ, ਕਾਫੀ ਵੱਡੇ ਰਾਜ ਹੈ, ਜਿੱਦਾਂ ਬੰਗਾਲ 'ਚ ਉਹਨਾਂ ਦੀ ਨਿਰਭਰਤਾ, ਕਰਨਾਟਕ 'ਚ ਉਹਨਾਂ ਦੀ ਨਿਰਭਰਤਾ ਰਹੂਗੀ, ਤਮਿਲਨਾਡੂ 'ਚ ਨਿਰਭਰਤਾ ਰਹੂਗੀ, ਉੱਤਰ ਪੂਰਬੀ ਰਾਜਾਂ 'ਚ ਇਹਨਾਂ ਨੂੰ ਨਿਰਭਰਤਾ ਰੱਖਣੀ ਪਊਗੀ। ਤਾਂ ਇੱਕ ਜਿੱਦਾਂ ਕਸ਼ਮੀਰ ਲਾ ਲਈਏ ਆਪਾਂ, ਕਸ਼ਮੀਰ ਦੇ ਵਿੱਚ ਵੀ ਇਹਨਾਂ ਨੂੰ ਦੂਸਰੇ ਖੇਤਰੀ ਪਾਰਟੀ ਕੋਈ ਨਾ ਕੋਈ ਸੈਟਿੰਗ ਬਿਠਾਉਣੀ ਪਊਗੀ, ਯੂਪੀ ਦੇ ਵਿੱਚ ਬਿਠਾਉਣੀ ਪਊਗੀ। ਯਾਨੀ ਜੇ ਇਹ ਤਾਲਮੇਲ ਬਿਠਾ ਲਿਆ ਜਾਂਦਾ ਹੈ, ਕਾਂਗਰਸ ਇਹਨੂੰ ਵਧੀਆ ਤਰੀਕੇ ਨਾਲ ਤਾਲਮੇਲ ਬਿਠਾ ਕੇ ਆਪਦਾ ਵਧੀਆ ਅਲਾਇੰਸ, ਆਪਦਾ ਵਧੀਆ ਗੱਠਜੋੜ ਖੜਾ ਕਰ ਦਿੰਦੀ ਹੈ, ਤਾਂ ਫਿਰ ਭਾਰਤੀ ਜਨਤਾ ਪਾਰਟੀ ਲਈ ਮੁਸ਼ਕਿਲ ਹੋ ਜਾਏਗਾ। ਕਿਉਂਕਿ ਉਹਨਾਂ ਭਰਪਾਈ ਏਦਾਂ ਹੀ ਕਰਨੀ ਹੈ, ਜਿੱਦਾਂ ਮੈਂ ਤੁਹਾਨੂੰ ਕਿਹਾ, ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਭਾਨੂਮਤੀ ਨੇ ਕੁਣਬਾ ਜੋੜਾ ਕਹੀਂ ਕਾ ਇੱਟ ਕਹੀਂ ਕਾ ਰੋੜਾ। ਇਹ ਕੁਣਬਾ ਏਦਾਂ ਹੀ ਬਣਨਾ ਕਿਤੋਂ ਇੱਟ ਕਿਤੋਂ ਰੋੜਾ। ਸਹੀ ਗੱਲ ਆ ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਖਬਰ ਉਸ ਦੇ ਉੱਤੇ ਗੱਲ ਕਰਦੇ, ਕਹਿੰਦੇ ਅਜੇ ਚੈਨ ਨਾਲ ਨਹੀਂ ਬੈਠਣਗੇ ਬਰਗਾੜੀ ਮੋਰਚੇ ਦੇ ਲੀਡਰ, 20 ਦਸੰਬਰ ਨੂੰ ਬੁਲਾਈ ਹੈ ਮੀਟਿੰਗ। ਦੇਖੋ, ਚੈਨ ਨਾਲ ਸੰਗਤ ਤੇ ਬਹਿ ਗਈ, ਹੁਣੇ ਬੈਠਣ ਜਾਂ ਨਾ ਬੈਠਣਾ, ਸੰਗਤ ਤੇ ਚੈਨ ਨਾਲ ਟਿੱਗੀ ਆ। ਕਿਉਂਕਿ ਇਹਨਾਂ ਨੇ ਕੱਲ ਸਰੂਪੇ ਪਾਉਣੇ ਸਨ ਤੇ ਉੱਥੇ ਸਮਾਗਮ ਰੱਖਿਆ ਸੀਗਾ, ਸੰਗਤ ਨੂੰ ਹੁਮਾ ਕੇ ਪਹੁੰਚਣ ਦਾ ਇਹਨਾਂ ਨੇ ਸੱਦਾ ਦਿੱਤਾ ਸੀਗਾ। ਸੰਗਤ ਉੱਥੇ ਦੱਸਦੇ ਆ ਕਿ 300 ਬੰਦਾ ਪਹੁੰਚਿਆ, ਜਿੱਥੇ ਹਜ਼ਾਰਾਂ ਦੀ ਤਾਦਾਦ 'ਚ ਪਹੁੰਚਦੇ ਸੀ। ਉਹ ਵੀ ਜਿਹੜੇ ਗੁਰੂ ਜਸ ਗਾਇਨ ਕਰਦੇ ਸੀ ਰਾਗੀ ਢਾਡੀ, ਉਹ ਜ਼ਿਆਦਾ ਸੀਗੇ, ਉਹਨਾਂ ਦੀ ਤਾਦਾਦ ਜ਼ਿਆਦਾ ਸੀਗੀ। ਤਾਂ ਅੱਜ ਇਹ ਦਰਬਾਰ ਸਾਹਿਬ ਗਏ ਆ ਮੱਥਾ ਟੇਕਣ ਵਾਸਤੇ। ਉੱਥੇ ਇਹਨਾਂ ਨੇ ਐਲਾਨ ਕੀਤਾ ਵਾ ਕਿ 20 ਤਰੀਕ ਨੂੰ ਇੱਕ ਤੇ ਮੀਟਿੰਗ ਕਰਨੀ ਆ। ਦੂਸਰਾ ਇਹ ਹੈ ਕਿ ਸੰਘਰਸ਼ ਜਿਹੜਾ ਜਾਰੀ ਰਹੂਗਾ। ਇਹ ਪਹਿਲਾ ਪੜਾਅ ਹੀ ਖਤਮ ਹੋਇਆ ਤੇ ਉਹਨਾਂ ਨੇ ਕਿਹਾ ਕਿ ਚੈਨ ਨਾਲ ਨਹੀਂ ਬੈਠਣਗੇ। ਬੰਦੀ ਸਿੰਘਾਂ ਦੀ ਰਿਹਾਈ ਬਾਰੇ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਸਾਨੂੰ ਭਰੋਸਾ ਦਿੱਤਾ, ਇਹ ਜਲਦੀ ਲੈਟਰ ਲਿਖਣਗੇ, ਉਸ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਹੈ ਜਲਦ ਹੋ ਜਾਊਗੀ। ਸੋ ਇੱਕ ਚੀਜ਼ ਹੋਰ ਪੁੱਛੀ ਧਿਆਨ ਸਿੰਘ ਮਾਂਡੋਰਾ ਨੂੰ ਕਿ ਦਾਦੂਵਾਲ ਸਾਹਿਬ ਨਹੀਂ ਆਏ ਤੁਹਾਡੇ ਨਾਲ? ਉਹ ਕਹਿੰਦੇ ਜੀ ਉਹ ਦੇਖੋ ਦੀਵਾਨਾਂ 'ਚ ਰੁੱਝੇ ਹੋਏ ਆ, ਇਸ ਕਰਕੇ ਉਹ ਨਹੀਂ ਆ ਸਕੇ। ਬਾਕੀ ਉਹ ਲੜਾਈ ਇਕੱਠੀ ਹੋ ਕੇ ਅਸੀਂ ਲੜਨੀ ਆ। ਪਰ ਇਹ ਇੱਕ ਕੋਰਾ ਝੂਠ ਸੀਗਾ ਜੋ ਧਿਆਨ ਸਿੰਘ ਮਾਂਡ ਨੇ ਉੱਥੇ ਬੋਲਿਆ ਕਿ ਉਹ ਦੀਵਾਨ ਦੇ ਵਿੱਚ ਨੇ, ਜਦ ਕਿ ਉਸ ਤੋਂ ਕੁਝ ਸਮੇਂ ਬਾਅਦ ਇਹ ਆਪ ਉੱਥੇ ਪਹੁੰਚ ਗਏ ਦਾਦੂਵਾਲ ਸਾਹਿਬ। ਉੱਥੇ ਪੱਤਰਕਾਰਾਂ ਨੂੰ ਇਹਨਾਂ ਨੇ ਅੱਡ ਬਰੀਫ ਕਰ ਦਿੱਤਾ। ਇਹ ਕਹਿੰਦੇ ਜੀ ਕਿ ਦੇਖੋ ਜਿਹੜੇ ਮੰਡ ਸਾਹਿਬ ਆ ਉਹਨਾਂ ਨੇ ਬਿਨਾਂ ਪੁੱਛੇ ਮੋਰਚਾ ਸਮਾਪਤ ਕਰ ਦਿੱਤਾ। ਹਾਲਾਂਕਿ ਨਾਲ ਉਹ ਕਹੀ ਗਏ ਆ ਕਿ ਜੀ ਦੇਖੋ ਪ੍ਰਾਪਤੀਆਂ ਤੇ ਬਹੁਤ ਨੇ ਮੋਰਚੇ ਦੀਆਂ, ਪਰ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਜ਼ਰੂਰ ਲੱਗੀ ਆ। ਨਾਲੇ ਉਹ ਸਾਰਾ ਕੁਛ ਕਹੀ ਗਏ, ਨਾਲੇ ਕਹੀ ਗਏ ਕਿ ਮੋਰਚੇ ਦੀਆਂ ਪ੍ਰਾਪਤੀਆਂ ਬੜੀਆਂ, ਕਿਉਂਕਿ ਉਹ ਤਾਂ ਕਹਿਣਾ ਹੀ ਪੈਣਾ ਸੀ ਕਿ ਖੁਦ ਆਪ 6 ਮਹੀਨੇ ਮੋਰਚੇ 'ਚ ਬੈਠੇ ਰਹੇ ਆ। ਸੋ ਜਿਹੜਾ ਧਿਆਨ ਸਿੰਘ ਮੰਡ ਨੇ ਇਹ ਗੱਲ ਆਖੀ ਕਿ ਉਹ ਤੇ ਜੀ ਦੀਵਾਨ ਦੇ ਵਿੱਚ ਬਸ ਸਾਡੀ ਲੜਾਈ ਜਿਹੜੀ ਇਕੱਠੀ ਚੱਲੂਗੀ, ਜਦ ਕਿ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਦੇਖੋ ਜੀ, ਉਹ ਕਹਿੰਦੇ ਕਿ ਜਿਹੜਾ ਸਿੱਖ ਕੌਮ ਆ ਉਹ ਵੱਖ-ਵੱਖ ਪੱਧਰ ਤੇ ਸੰਘਰਸ਼ ਕਰਦੀ ਆ। ਸੰਕੇਤ ਇਹ ਦੇ ਦਿੱਤੇ ਕਿ ਹੋ ਸਕਦਾ ਕੱਲ ਨੂੰ ਮੋਰਚਾ ਵੀ ਅੱਡੋ-ਅੱਡ ਲਾ ਦਿੱਤਾ ਜਾਵੇ। ਤਾਂ ਇਹੋ ਜਿਹੇ ਹਾਲਾਤ ਬਣੇ ਆ ਕਿ ਆਪਸ ਦੇ ਵਿੱਚ ਹੀ ਦਫਾੜ ਹੋ ਗਿਆ। ਔਰ ਕੱਲ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਇਹਨਾਂ ਨੇ ਇੱਕ ਸਰੋਪਾ ਸਮਾਗਮ ਰੱਖਿਆ ਸੀਗਾ, ਉਹਦੇ ਵਿੱਚ ਵੀ ਮੁਤਵਾਜ਼ੀ ਜਥੇਦਾਰ ਜਿਹੜੇ ਉਹ ਨਹੀਂ ਸਨ ਪਹੁੰਚੇ। ਉਦੋਂ ਹੀ ਲੋਕਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਅਸਲ ਦੇ ਵਿੱਚ ਮੁਤਵਾਜ਼ੀ ਜਥੇਦਾਰਾਂ ਦੇ ਅੰਦਰ ਦਫੇੜ ਪੈ ਗਈ ਤਾਂ ਉਹ ਦਫੇੜ ਜਿਹੜੀ ਆ ਖੁੱਲ ਕੇ ਸਾਹਮਣੇ ਆ ਗਈ ਆ। ਹੁਣ ਜਥੇਦਾਰ ਧਿਆਨ ਸਿੰਘ ਮੰਡ ਜੀ ਹੈ ਜਿਹੜੇ ਉਹ ਕੁਛ ਕਹਿ ਰਹੇ ਆ, ਜਿਹੜੇ ਦਾਦੂਵਾਲ ਸਾਹਿਬ ਕੁਛ ਕਹਿ ਰਹੇ ਆ। ਹੁਣ ਦੇਖਣਾ ਹੀ ਹੋਏਗਾ ਕਿ ਦੋਨਾਂ ਚੋਂ ਸੰਗਤ ਕਿਹਦੇ ਤੇ ਯਕੀਨ ਕਰਦੀ ਹੈ। ਪਰ ਬਹੁਤ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਇੱਕ ਦਫਾ ਫਿਰ ਏਦਾਂ ਹੀ ਮਹਿਸੂਸ ਕਰਦੇ ਆ ਕਿ ਜਿੱਦਾਂ ਅਸੀਂ ਫਿਰ ਕਿਸੇ ਤੇ ਯਕੀਨ ਕੀਤਾ ਸੀ
ਪਰ ਉਸ ਯਕੀਨ ਦਾ ਸਾਡਾ ਜਿਹੜਾ ਮੁੱਲ ਨਹੀਂ ਪਾਇਆ। ਜੀ ਬਿਲਕੁਲ, ਇਹ ਲੋਕਾਂ ਨੂੰ ਹਮੇਸ਼ਾ ਹੀ ਸ਼ਿਕਾਇਤ ਰਹੀ ਆ, ਕਿਉਂਕਿ ਹਮੇਸ਼ਾ ਉਹਨਾਂ ਨਾਲ ਇੱਦਾਂ ਹੁੰਦਾ ਆਇਆ ਆ। ਅਗਲੀ ਖਬਰ 'ਤੇ ਨਜ਼ਰ ਮਾਰੀਏ ਮਿੰਟੂ ਜੀ, ਤੇ ਕਹਿੰਦੇ ਸੁਖਬੀਰ ਬਾਦਲ ਦੇ ਕਾਫਲੇ 'ਤੇ ਹਮਲਾ ਕਰਨ ਵਾਲਿਆਂ ਦੀ ਜ਼ਮਾਨਤ ਅਰਜੀ ਰੱਦ। ਦੇਖੋ, ਆਪ ਤੇ ਆਪਣੀਆਂ ਭੁੱਲਾਂ ਨੂੰ ਬਖਸ਼ਾਏ ਆ, ਤੇ ਜੇ ਕੋਈ ਮੰਨ ਲਓ ਜਿਸ ਤਰ੍ਹਾਂ ਦਾ ਕਿਸੇ ਤੇ ਕੇਸ ਪਿਆ ਵਾ, ਤੇ ਇਹ ਵੀ ਕਹਿ ਦੇਣ ਕਿ ਕੋਈ ਗੱਲ ਨਹੀਂ ਜੀ, ਮੈਂ ਤੇ ਨਿਬੇੜਦਾ ਆਪਣਾ। ਇਹ ਵੀ ਤੇ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਨਾ, ਕਿ ਕਿਸੇ ਦੇ ਗੁਨਾਹ ਨੂੰ ਮਾਫ਼ ਕਰ ਦੇਣਾ। ਆਪਣੇ ਗੁਨਾਹ ਤੇ ਚਲੋ ਹਰੇਕ ਬੰਦਾ ਹੀ ਬਖਸ਼ਦਾ। ਖੈਰ, ਇਹ ਤੁਹਾਨੂੰ ਪਤਾ ਹੀ ਆ ਕਿ ਇੱਕ ਹਮਲਾ ਹੋਇਆ ਸੀਗਾ, ਹਮਲਾ ਨਹੀਂ, ਇੱਕ ਵਿਰੋਧ ਕਰਨ ਦਾ ਤਰੀਕਾ ਸੀ ਜਿਹਨੂੰ ਆਪਾਂ ਗਲਤ ਕਹਿ ਸਕਦੇ ਹਾਂ, ਕਿ ਕਿਸੇ ਦੀ ਗੱਡੀ ਤੇ ਕੋਈ ਡਾਂਗ ਮਾਰਨੀ ਜਾਂ ਛੇਤਰ ਨਾਲ ਹਮਲਾ ਕਰਨਾ, ਇਹ ਠੀਕ ਨਹੀਂ ਹੈ ਢੰਗ। ਕਈ ਵਾਰ ਤੁਹਾਡਾ ਜਿਹੜਾ ਗਲਤ ਹੁੰਦਾ, ਵਿਰੋਧ ਕਰਨ ਦਾ ਜਿਹੜਾ ਤੁਹਾਡੇ ਕੋਲ ਅਧਿਕਾਰ ਹੈ ਉਹ ਸੁਰੱਖਿਅਤ ਹੁੰਦਾ। ਤਾਂ ਇਹਨਾਂ ਨੇ ਉਹ ਵਿਰੋਧ ਕੀਤਾ ਸੀਗਾ, ਤਾਂ ਉਹਦੇ ਵਿੱਚ ਹੋਇਆ ਕੀ ਸੀਗਾ ਕਿ ਇਹਨਾਂ ਨੇ ਜ਼ਮਾਨਤ ਦੀ ਅਰਜ਼ੀ ਪਾਈ ਸੀਗੀ, ਉਦੋਂ ਰੱਦ ਹੋ ਗਈ, ਪਹਿਲਾਂ ਫੇਰ ਹੋਣ ਲਾਈ ਆ, ਜ਼ਮਾਨਤ ਦੀ ਅਰਜ਼ੀ ਰੱਦ ਹੋ ਗਈ। ਇਹ ਕੇਸ ਵੀ ਬੜਾ ਇਹਨਾਂ ਨੇ 307 ਵਾਲਾ ਬਣਾਇਆ, ਇਰਾਦਾ ਕਤਲ ਦਾ, ਜਦਕਿ ਸੁਖਬੀਰ ਸਿੰਘ ਬਾਦਲ ਦੇ ਕੋਈ ਵੀ ਇਹੋ ਜਿਹੀ ਮੇਰੇ ਖਿਆਲ ਦੇ ਨਾਲ ਸੱਟ ਨਹੀਂ ਲੱਗੀ। ਜੇ ਐਡਾ ਵੱਡਾ ਗੰਭੀਰ ਕੇਸ ਆਪਾਂ ਦੇਖੀਏ ਤਾਂ ਉਦੋਂ ਬਣਦਾ ਜਦੋਂ ਕੋਈ ਬੜੀ ਸ਼ਾਰਪ ਸੱਟ ਲੱਗੀ ਹੋਵੇ, ਬਿਲਕੁਲ ਕਾਤਲਾਨਾ ਹਮਲਾ ਕੀਤਾ ਗਿਆ ਹੋਵੇ। ਉਹ ਠੀਕ ਹੈ ਕਿ ਗਲਤੀ ਕੀਤੀ, ਵਿਰੋਧ ਦਾ ਤਰੀਕਾ ਜਿਹੜਾ ਗਲਤ ਹੋ ਸਕਦਾ, ਪਰ ਐਡਾ ਸਖਤ ਕੇਸ ਬਣਾ ਦੇਣਾ ਔਰ ਫਿਰ ਉਹ ਜ਼ਮਾਨਤ ਵੀ ਹੈ ਜਿਹੜੀ ਉਹਨਾਂ ਦੀ ਖਾਰਜ ਹੋ ਗਈ। ਤਾਂ ਮੈਨੂੰ ਲੱਗਦਾ, ਦੇਖੋ, ਇਹਨਾਂ ਚੀਜ਼ਾਂ ਨੂੰ ਜੇ ਅਕਾਲੀ ਦਲ ਨਜਿੱਠਣਾ ਚਾਹੁੰਦਾ, ਜੇ ਉਹ ਚਾਹੁੰਦਾ ਕਿ ਸੰਗਤ ਦੇ ਵਿੱਚ ਜਾਣ ਜੋਗੇ ਹੋਣ, ਸੰਗਤ ਉਹਨਾਂ ਦੀਆਂ ਗਲਤੀਆਂ ਨੂੰ ਮਾਫ਼ ਕਰੇ, ਖਿਮਾ ਯਾਚਨਾ ਕਰਦੇ ਆ, ਤਾਂ ਫਿਰ ਉਹਨਾਂ ਨੂੰ ਇਹੋ ਜਿਹੇ ਮਾਮਲਿਆਂ 'ਚ ਵੀ ਫਰਾਕਦਿਲੀ ਦਿਖਾਉਣੀ ਚਾਹੀਦੀ ਹੈ ਕਿ ਆ ਕੇ ਠੀਕ ਹੈ ਭਾਈ, ਤੁਹਾਡਾ ਵਿਰੋਧ ਕਰਨ ਦਾ ਤਰੀਕਾ ਗਲਤ ਸੀ, ਪਰ ਠੀਕ ਆ, ਗਲਤੀ ਹੋ ਜਾਂਦੀ ਹੈ ਕਈ ਵਾਰ ਇਨਸਾਨ ਤੋਂ, ਤਾਂ ਅਸੀਂ ਇਹਨਾਂ ਚੀਜ਼ਾਂ ਨੂੰ ਵਾਪਸ ਲੈਂਦੇ। ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਜੇ ਕਹੀਏ ਕਿ ਸਿਆਸੀ ਸੋਚ ਦਾ ਹਿੱਸਾ ਹੋ ਸਕਦਾ, ਜੇ ਅਕਾਲੀ ਸੋਚਣ ਇਸ ਵਕਤ। ਜੀ ਜੀ ਬਿਲਕੁਲ। ਤੇ ਅਗਲੀ ਮਿੰਟੂ ਜੀ ਖਬਰ ਤੇ ਨਜ਼ਰ ਮਾਰਦੇ, ਕਹਿੰਦੇ ਪੰਜਾਬ ਸਰਕਾਰ ਨੇ ਪੈਰੋਲ ਦੇ ਵਿੱਚ ਰਾਹਤ ਦਿੱਤੀ ਆ। ਪੈਰੋਲ ਜਿਹੜਾ ਨਾ, ਵੈਸੇ ਤੇ ਕੈਦੀ ਦਾ ਰਾਈਟ ਆ, ਕੈਦੀ ਦਾ ਅਧਿਕਾਰ ਆ, ਕਿਉਂਕਿ ਇਹ ਇੱਕ ਐਕਟ ਹੈ ਜਿਹਦੇ ਤਹਿਤ ਮੇਰੇ ਖਿਆਲ ਦੇ ਉਹਨੂੰ ਕਹਿੰਦੇ ਆ ਕਿ ਪੰਜਾਬ ਗੁੱਡ ਕੰਡਕਟ ਪ੍ਰਿਜ਼ਨਰਸ ਟੈਂਪਰੇਰੀ ਰਿਲੀਜ਼ ਐਕਟ 1962 ਦਾ। ਤਾਂ ਉਹਦੇ ਤਹਿਤ ਪੈਰੋਲ ਦਿੱਤੀ ਜਾਂਦੀ ਆ। ਉਹਦੇ ਵਿੱਚ ਕੁਛ ਪ੍ਰਬੰਧ ਨੇ, ਜਿੱਦਾਂ ਕੋਈ ਪ੍ਰੈਗਨੈਂਟ ਲੇਡੀ ਆ, ਉਹਨੂੰ 120 ਦਿਨ ਦੀ ਪੈਰੋਲ ਦਿੱਤੀ ਜਾਂਦੀ ਆ, ਇਸ ਤਰ੍ਹਾਂ ਦਾ ਪ੍ਰਬੰਧ ਆ। ਫਿਰ ਜੇ ਕਿਸੇ ਦੇ ਰਿਸ਼ਤੇਦਾਰ ਦੀ ਡੈਥ ਹੋ ਜਾਂਦੀ ਆ ਤਾਂ ਉਹਨੂੰ ਐਮਰਜੈਂਸੀ ਛੁੱਟੀ ਕਹਿ ਦਿੰਦੇ ਕੈਦੀ ਆਪਣੀ ਭਾਸ਼ਾ 'ਚ, ਉਹ ਹੁੰਦੀ ਆ 15 ਕੁ ਦਿਨਾਂ ਦੀ। ਇਹ ਤੋਂ ਇਲਾਵਾ ਜੇ ਕੋਈ ਐਕਸੀਡੈਂਟ ਹੋ ਗਿਆ, ਪਿੱਛੇ ਕਿਸੇ ਜੀ ਦਾ ਵਿਆਹ ਆ, ਖੇਤੀਬਾੜੀ ਆ, ਜਾਂ ਕੋਈ ਪਰਿਵਾਰਕ ਜੀ ਆ ਜਿਹੜਾ ਉਹ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਗਿਆ, ਜਾਂ ਪਤਨੀ ਦੀ ਡਿਲੀਵਰੀ ਆ, ਕੋਈ ਕੁਦਰਤੀ ਵਿਪਤਾ ਆ ਗਈ ਆ, ਜਾਂ ਕਿਸੇ ਕਿਸਮ ਦਾ ਉਹਦੀ ਜਾਇਦਾਦ ਨੂੰ ਕੋਈ ਨੁਕਸਾਨ ਪਹੁੰਚਿਆ, ਕਬਜ਼ਾ ਵਗੈਰਾ ਹੋ ਗਿਆ, ਤਾਂ ਉਸ ਸੂਰਤ ਦੇ ਵਿੱਚ ਪੈਰੋਲ ਦਾ ਪ੍ਰਬੰਧ ਹੈ। ਇੱਕ ਰੈਗੂਲਰ ਪੈਰੋਲ ਹੁੰਦੀ ਆ ਜਿਹੜੀ ਸਾਲ 'ਚ 2 ਵਾਰੀ ਦਿਆ ਕਰਦੇ ਸੀ। ਪਹਿਲਾਂ 28 ਦਿਨ ਦੀ ਵੀ ਹੁੰਦੀ ਸੀ, ਜਿਹਦੇ ਕੋਲ ਜ਼ਮੀਨ ਨਹੀਂ ਸੀ ਹੁੰਦੀ ਉਹ 28 ਦਿਨ ਪੈਰੋਲ ਤੇ ਜਾਂਦਾ ਸੀ, ਜਿਹਦੇ ਨਾਂ ਤੇ ਜ਼ਮੀਨ ਹੁੰਦੀ ਸੀ ਉਹਨੂੰ 42 ਦਿਨ ਦੀ ਪੈਰੋਲ ਦਿਆ ਕਰਦੇ ਸੀ, ਉਹਨੂੰ ਰੈਗੂਲਰ ਪੈਰੋਲ ਕਹਿੰਦੇ ਆ। ਤਾਂ ਇਹ ਜਿਹੜੀ ਇੱਕ ਐਮਰਜੈਂਸੀ ਛੁੱਟੀ ਲੱਗ ਹੁੰਦੀ ਸੀਗੀ, ਇੱਕ ਰੈਗੂਲਰ ਪੈਰੋਲ ਹੁੰਦੀ ਸੀ। ਤਾਂ ਇਹਨਾਂ ਨੇ ਥੋੜਾ ਇਜ਼ਾਫਾ ਕੀਤਾ। ਹੁਣ ਇਹਨਾਂ ਨੇ ਇਸ ਸਾਰੀ ਪ੍ਰਕਿਰਿਆ ਨੂੰ ਇਸ ਤਰ੍ਹਾਂ ਕਰ ਦਿੱਤਾ ਕਿ 16 ਹਫ਼ਤਿਆਂ ਤੱਕ ਦੀ ਪੈਰੋਲ ਮਿਲੇ, ਔਰ ਇਹ ਜਿਹੜੀ ਹੈ ਤਿਮਾਹੀ ਆਧਾਰ ਤੇ ਹੋਏਗੀ, ਮਤਲਬ ਕਿ ਹਰੇਕ 3 ਮਹੀਨਿਆਂ ਬਾਅਦ ਇੱਕ ਹਿੱਸਾ ਜਿਹੜਾ ਪੈਰੋਲ ਦਾ ਤੁਹਾਨੂੰ ਦਿੱਤਾ ਜਾਊਗਾ। ਤਾਂ 16 ਹਫ਼ਤਿਆਂ ਦੀ ਮੇਰੇ ਖਿਆਲ ਦੇ ਨਾਲ ਬਹੁਤ ਵੱਡੀ ਪੈਰੋਲ ਬਣ ਜਾਂਦੀ ਹੈ, ਤਕਰੀਬਨ 108-10 ਦਿਨ ਬਣ ਜਾਣਗੇ। ਤਾਂ ਇਹ ਇਜ਼ਾਫਾ ਕੀਤਾ ਗਿਆ। ਇਹ ਇਸੇ ਕਰਕੇ ਸ਼ਾਇਦ ਕੀਤਾ ਗਿਆ ਕਿਉਂਕਿ ਜੇਲ੍ਹਾਂ ਦੇ ਵਿੱਚ, ਜੇ ਆਪਾਂ ਪੰਜਾਬ ਦੀਆਂ ਜੇਲ੍ਹਾਂ 'ਚ ਦੇਖੀਏ ਤਾਂ ਮਾਹੌਲ ਜਿਹੜਾ ਉਹ ਪੈਰੋ ਪੈਰ ਖਰਾਬ ਹੁੰਦਾ ਪਿਆ। ਇਹਨਾਂ ਨੇ ਪਿੱਛੇ ਜੇ ਇੱਕ ਹੋਰ ਵੀ ਐਲਾਨ ਕੀਤਾ ਸੀਗਾ ਕਿ ਜਿਹੜੀ ਹੈਲੋ ਹੈਲੋ ਕਰਦਾ ਕੈਦੀ ਡੇਲੀ 5 ਮਿੰਟ ਦੀ, ਉਹਨੂੰ 8 ਮਿੰਟ ਦੀ ਕਰ ਦਿੱਤਾ ਜਾਵੇ, ਤਾਂ ਕਿ ਉਹ ਖੁੱਲ ਕੇ ਗੱਲਬਾਤ ਕਰੇ ਘਰਦਿਆਂ ਨਾਲ, ਉਹਨੂੰ ਮੋਬਾਇਲ ਯੂਜ਼ ਕਰਨ ਦੀ, ਚੋਰੀ ਉਹਨੂੰ ਮੋਬਾਇਲ ਰੱਖਣ ਦੀ ਲੋੜ ਹੀ ਨਾ ਮਹਿਸੂਸ ਹੋਵੇ। ਤਾਂ ਇਹ ਵੀ ਸ਼ਾਇਦ ਇਸੇ ਕਰਕੇ ਕੀਤਾ ਜਾ ਰਿਹਾ ਕਿ ਜਿਹੜਾ ਪੈਰੋਲ ਤੇ ਜਾਵੇ ਕੈਦੀ, ਉਹ ਆਪਣੇ ਪਰਿਵਾਰ ਦੇ ਨਾਲ ਜ਼ਿਆਦਾ ਵਿਚਰੇ, ਔਰ ਜੇਲ੍ਹ ਦੇ ਅੰਦਰ ਆ ਕੇ ਜੋ ਜੇਲ੍ਹ ਦਾ ਪ੍ਰਬੰਧ ਆ ਉਹਦੇ ਤਹਿਤ ਉਹ ਉੱਥੇ ਆਪਣਾ ਵਕਤ ਗੁਜ਼ਾਰੇ, ਨਾ ਕਿ ਇੱਧਰ ਉੱਧਰੋਂ ਚੋਰ ਮੋਰੀਆਂ ਲੱਭ ਕੇ ਤੇ ਉਹੋ ਜਿਹੇ ਕੰਮ ਕਰੇ ਜੋ ਉਸ ਪ੍ਰਬੰਧ ਨੂੰ, ਉਸ ਵਿਵਸਥਾ ਨੂੰ ਵੀ ਇੱਕ ਖਤਰਾ ਪੈਦਾ ਕਰਦੇ। ਇਸ ਤਰ੍ਹਾਂ ਦਾ ਸ਼ਾਇਦ ਇਹਨਾਂ ਦਾ ਸੋਚਣ ਦਾ ਤਰੀਕਾ ਰਿਹਾ। ਮੇਰੇ ਖਿਆਲ ਦੇ ਨਾਲ ਠੀਕ ਆ। ਇਸ ਤਰ੍ਹਾਂ ਦੇ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮ ਆ, ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਹੋਣੀਆਂ ਚਾਹੀਦੀਆਂ। ਪਰ ਸਭ ਤੋਂ ਵੱਡੀ ਇੱਕ ਗੱਲ ਹੋਰ ਵੀ ਆ, ਜੇਲ੍ਹਾਂ ਦੇ ਵਿੱਚ ਸਾਡੇ ਇਸ ਤਰ੍ਹਾਂ ਦੀ ਇੱਕ ਵਿਵਸਥਾ ਹੈ ਕਿ ਉੱਥੇ ਜਿਹੜਾ ਕੋਈ ਛੋਟਾ ਕੈਦੀ ਜਿਹੜਾ ਛੋਟੀ ਮੋਟੀ ਚੋਰੀ ਕਰਨ ਵੀ ਜਾਂਦਾ, ਉਸ ਤੋਂ ਬਾਅਦ ਫਿਰ ਜਿਹੜਾ ਕੋਈ ਵੱਡਾ ਗੈਂਗਸਟਰ ਹੈ, ਉਹਨਾਂ ਦੋਨਾਂ ਨੂੰ ਇੱਕੋ ਬੈਰਕ 'ਚ ਪਾ ਦਿੱਤਾ ਜਾਂਦਾ।
ਜਿਹੜਾ ਪਹਿਲੀ ਵਾਰੀ ਕ੍ਰਾਈਮ ਕਰਕੇ ਜਾਂਦਾ। ਤਾਂ ਉੱਥੇ ਕਈ ਵਾਰ ਕੀ ਹੁੰਦਾ ਕਿ ਅਟਰੈਕਸ਼ਨ ਹੋ ਜਾਂਦਾ, ਜਿਹੜਾ ਛੋਟਾ ਕੈਦੀ ਆ, ਜਿਹੜਾ ਜਾਂ ਛੋਟੀ ਉਮਰ ਦਾ ਕੈਦੀ ਆ। ਤਾਂ ਇਹ ਚੀਜ਼ ਜਿਹੜੀ ਆ, ਇਹ ਵੀ ਉੱਥੇ ਇੱਕ ਪ੍ਰੋਗਰਾਮ ਰੱਖਿਆ ਜਾਣਾ ਚਾਹੀਦਾ ਕਿ ਜੇ ਕੋਈ ਪਹਿਲਾਂ ਕਿਸੇ ਅਣਜਾਣੇ ਦੇ ਵਿੱਚ ਜਾਣੇ ਦੇ ਵਿੱਚ ਕੋਈ ਛੋਟਾ ਮੋਟਾ ਗੁਨਾਹ ਕਰਕੇ ਆ ਜਾਂਦਾ ਹੈ, ਤਾਂ ਇੱਕ ਤਾਂ ਇਹ ਹੈ ਕਿ ਉਹਦੀ ਸੰਗਤ ਜਿਹੜੀ ਆ ਉਹ ਉਸ ਤਰ੍ਹਾਂ ਦੀ ਨਾ ਕੀਤੀ ਜਾਵੇ। ਦੂਸਰਾ ਹੈ ਕਿ ਉਹਦੀ ਕਾਉਂਸਲਿੰਗ ਕੀਤੀ ਜਾਵੇ ਕਿ ਤੇਰਾ ਜ਼ਿੰਦਗੀ 'ਚ ਸਭ ਕੁਝ ਖਤਮ ਨਹੀਂ ਹੋਇਆ, ਉਹ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਅੱਗੇ ਜਾ ਕੇ ਬਿਹਤਰ ਵੀ ਕਰ ਸਕਦਾ। ਸੋ ਇਹ ਚੀਜ਼ਾਂ ਜਿਹੜੀਆਂ ਇਹ ਵੀ ਉੱਥੇ ਲਾਜ਼ਮੀ ਹੋਣੀਆਂ ਚਾਹੀਦੀਆਂ। ਜੇਲ੍ਹ ਦਾ ਮਾਹੌਲ ਤੇ ਵੈਸੇ ਬਹੁਤ ਵਿਗਾੜ ਵਾਲਾ ਪੰਜਾਬ ਦੀਆਂ ਜੇਲ੍ਹਾਂ ਦਾ, ਪਰ ਜੇ ਸੁਧਾਰ ਦੇਖਣੇ ਹੋਣ ਤੇ ਇਹਨਾਂ ਨੂੰ ਇਸ ਪੱਖ ਤੋਂ ਵੀ ਦੇਖਣੇ ਚਾਹੀਦੇ। ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਕੈਪਟਨ ਅਮਰਿੰਦਰ ਦੇ ਨਾਲ ਮਿਲ ਕੇ ਰਾਹੁਲ ਨੇ ਕਿਤੇ ਕਈਆਂ ਦੇ ਭੁਲੇਖੇ ਦੂਰ। ਦੇਖੋ, ਕੱਲ ਰਾਹੁਲ ਗਾਂਧੀ ਤੇ ਮਨਮੋਹਨ ਸਿੰਘ ਇੱਥੇ ਆਏ ਸੀਗੇ, ਇਹਨਾਂ ਨੇ ਮਿਲਣੀ ਕੀਤੀ ਆ। ਉਸ ਤੋਂ ਪਹਿਲਾਂ ਐਲਾਨ ਹੋ ਗਿਆ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਰੈਸਟ ਤੇ ਚਲੇ ਗਏ ਆ। ਵੈਸੇ ਇਹਨਾਂ ਦੀ ਸਿਹਤ ਦਾ ਮਜ਼ਾਕ ਤੇ ਨਹੀਂ ਉਡਾਉਣਾ ਚਾਹੀਦਾ, ਕਿਸੇ ਦਾ ਵੀ ਸਿਹਤ ਦਾ, ਕਿਉਂਕਿ ਸਿਹਤ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਢਿੱਲੀ ਮੱਠੀ ਹੋ ਜਾਣੀ ਆ। ਪਰ ਰੌਲਾ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਜਿਹੜੀ ਆ ਉਹ ਇਸ ਟਰਮ ਦੇ ਵਿੱਚ ਸਾਥ ਦਿੰਦੀ ਦਿਖਾਈ ਨਹੀਂ ਦਿੰਦੀ, ਕਿਉਂਕਿ ਹਰੇਕ ਦਫਾ ਉਹ ਆਪਾਂ ਦੇਖਦੇ ਹਾਂ ਕਿ ਉਹ 4 ਦਿਨ 5 ਦਿਨ 10 ਦਿਨ ਕੰਮ ਕਰਦੇ, ਉਸ ਤੋਂ ਬਾਅਦ ਫਿਰ ਸਿਹਤ ਢਿੱਲੀ ਹੋ ਜਾਂਦੀ। ਪਿੱਛੇ ਜੇ PGI 'ਚ ਰਹਿ ਕੇ ਆਏ ਆ। ਫਿਟਨੈਸ ਜਿਹੜੀ ਆ ਉਹ ਇੱਕ ਮੁੱਖ ਮੰਤਰੀ ਦੀ ਬਹੁਤ ਜ਼ਰੂਰੀ ਹੁੰਦੀ ਆ। ਆਪਾਂ ਉਦਾਹਰਨ ਦੇ ਤੌਰ ਤੇ ਦੇਖੀਏ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਫਿਟਨੈਸ ਇਹਨਾਂ ਦੇ ਮੁਕਾਬਲੇ ਸੋਲਿਡ ਆ, ਕਿਉਂਕਿ ਜਦੋਂ ਪਿਛਲੀ ਵਾਰੀ ਉਹ ਸੀਗੇ ਸੰਗਤ ਦਰਸ਼ਨ ਜਿਸ ਤਰ੍ਹਾਂ ਕਰਦੇ ਸੀ ਕਿ ਆਪਾਂ ਦੇਖਿਆ ਹੀ ਆ, 1-2 ਦਫਾ ਬਿਮਾਰ ਹੋ ਕੇ ਉਹਨਾਂ ਨੂੰ ਸੰਗਤ ਦਰਸ਼ਨ ਜ਼ਰੂਰ ਛੱਡਣਾ ਪਿਆ, ਪਰ ਬਹੁਤੇ ਮੌਕਿਆਂ ਤੇ ਉਹਨਾਂ ਦੀ ਫਿਟਨੈਸ ਜਿਹੜੀ ਸੀ ਉਹ ਠੀਕ ਸੀ ਉਮਰ ਦੇ ਮੁਤਾਬਕ। ਤਾਂ ਐਤਕੀ ਫਿਟਨੈਸ ਜਿਹੜੀ ਆ ਉਹ ਚੈਲੰਜ ਹੈ ਇਹਨਾਂ ਵਾਸਤੇ। ਤਾਂ ਦੂਜੀ ਚੀਜ਼ ਇਹ ਆ ਕਿ ਦੇਖੋ, ਹੁਣ ਜੇ ਕੋਈ ਬਿਮਾਰ ਆ ਮਰੀਜ਼ ਤੇ ਉਹਦਾ ਇਲਾਜ ਕਰਨ ਵਾਲਾ ਡਾਕਟਰ ਜਿਹੜਾ ਖੁਦ ਬਿਮਾਰ ਹੈ ਤੇ ਹਸਪਤਾਲ ਦੇ ਵਿੱਚ ਦਾਖਲ ਆ, ਛੁੱਟੀ ਲੈ ਕੇ ਇਲਾਜ ਕਰਨ ਆਵੇ, ਉਹ ਗੱਲ ਥੋੜੀ ਬਣਦੀ ਆ। ਸੂਬਾ ਸਾਡਾ ਬਿਮਾਰ ਆ, ਸੂਬਾ ਸਾਡਾ ਮਰੀਜ਼ ਆ, ਡਾਕਟਰ ਵੀ ਉਹਦਾ ਥੋੜਾ ਤੰਦਰੁਸਤ ਹੋਣਾ ਚਾਹੀਦਾ। ਦੂਜੀ ਇੱਕ ਹੋਰ ਵੀ ਗੱਲ ਆ ਕਿ ਦੇਖੋ, PGI ਦੇ ਵਿੱਚ ਐਡਮਿਟ ਸੀ, ਉਸ ਤੋਂ ਬਾਅਦ ਇਹਨਾਂ ਨੇ ਇੱਕ ਬਿਆਨ ਵੀ ਦੱਸ ਦਿੱਤਾ ਉਹ ਗਲਿਆਰੇ ਵਾਲਾ, ਇਹਦਾ ਮਤਲਬ ਕਿ ਠੀਕ ਠਾਕ ਹੋ ਗਏ ਸੀਗੇ। ਉਸ ਤੋਂ ਬਾਅਦ ਜਿੱਦਣ ਇਹਨਾਂ ਨੇ ਆਉਣਾ ਸੀ ਮਨਮੋਹਨ ਸਿੰਘ ਤੇ ਰਾਹੁਲ ਗਾਂਧੀ ਅਚਾਨਕ ਕਹਿੰਦੇ ਆ ਜੀ ਕਿ ਡਾਕਟਰਾਂ ਨੇ ਕਿਹਾ ਕਿ 24 ਘੰਟੇ ਦੀ ਰੈਸਟ। ਫਿਰ ਇਹਨਾਂ ਨੇ ਕੈਬਨਿਟ ਦੀ ਮੀਟਿੰਗ ਵੀ ਟਾਲ ਦਿੱਤੀ। ਕੈਬਨਿਟ ਦੀ ਜਦੋਂ ਮੀਟਿੰਗ ਟਾਲ ਦਿੱਤੀ ਤਾਂ ਲੋਕਾਂ ਨੂੰ ਹੋਇਆ ਕਿ ਸ਼ਾਇਦ ਇਹ ਬਿਮਾਰ ਹੋਣ, ਪਰ ਅੱਜ ਦੂਜੇ ਦਿਨ ਯਾਨੀ ਕੈਬਨਿਟ ਦੀ ਮੀਟਿੰਗ ਹੋ ਵੀ ਗਈ ਤਾਂ ਫਿਰ ਰਾਹੁਲ ਗਾਂਧੀ ਅਚਾਨਕ, ਜਿਹਦੇ ਕੋਲ ਇੱਕ ਮਿੰਟ ਦੀ ਵੀ ਫੁਰਸਤ ਨਹੀਂ ਹੈ, ਉਹ ਬੰਦਾ ਅਚਾਨਕ ਇਹਦੇ ਕੋਲ ਚਲਾ ਜਾਂਦਾ। ਹਾਲਾਂਕਿ ਜਦੋਂ PGI ਦੇ ਵਿੱਚ ਹੈ ਰਾਹੁਲ ਗਾਂਧੀ, ਉਦੋਂ ਜਾਂਦਾ ਨਹੀਂ ਹੈ ਜਦੋਂ ਬਿਮਾਰ ਹੈ ਖਾਸਾ, ਪਰ ਜਦੋਂ ਡਾਕਟਰਾਂ ਨੇ ਇੱਕ ਨਾਰਮਲ ਰੈਸਟ, ਉਹ ਵੀ ਇਹਨਾਂ ਦੇ ਦੱਸਣ ਮੁਤਾਬਕ ਕਿ 24 ਘੰਟੇ ਦੀ ਰੈਸਟ ਦੱਸੀ ਹੈ ਕਿ ਆਰਾਮ ਕਰੋ ਜੀ, ਉਦੋਂ ਰਾਹੁਲ ਗਾਂਧੀ ਭੱਜ ਕੇ ਉਹਦੇ ਮੰਜੇ ਕੋਲ ਜਾ ਕੇ ਤੇ ਹਾਲ ਚਾਲ ਪੁੱਛਦਾ, ਤਮਾਰਦਾਰੀ ਕਰਦਾ। ਤਾਂ ਇੱਥੋਂ ਲੋਕਾਂ ਨੂੰ ਸ਼ਾਇਦ ਇਹ ਸੋਚਣ ਲਈ ਮਜਬੂਰ ਹੋਣਾ ਪਿਆ ਕਿ ਜਿਹੜਾ ਪਿੱਛੇ ਜੇ ਇਹਨਾਂ ਦਾ ਖੱਖੜ ਖਈਆ ਪਿਆ ਸੀਗਾ, ਜਿੱਦਾਂ ਨਵਜੋਤ ਸਿੱਧੂ ਨੇ ਕਿਹਾ ਸੀਗਾ ਕਿ ਮੇਰਾ ਕੈਪਟਨ ਤੇ ਰਾਹੁਲ ਗਾਂਧੀ ਆ, ਕਿ ਉਹਨਾਂ ਚੀਜ਼ਾਂ ਨੂੰ ਠੀਕ ਕਰਨ ਵਾਸਤੇ ਰਾਹੁਲ ਗਾਂਧੀ ਗਿਆ ਔਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਬਹਾਨੇ ਨਾਰਾਜ਼ਗੀ ਜਤਾਈ, ਕਿਉਂਕਿ ਨਵਜੋਤ ਸਿੱਧੂ ਹੈ ਜਿਹੜਾ ਉਹ ਆਲਾ ਕਮਾਨ ਦੀ ਅੱਖ ਦਾ ਤਾਰਾ ਬਣਿਆ। ਤੇ ਅੱਜ ਵੀ ਜਦੋਂ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਤਾਂ ਸਿੱਧੂ ਜਾਮਣੀ ਪੱਗ ਬੰਨ ਕੇ ਖੱਬੇ ਪਾਸੇ ਬੈਠਾ ਸੀ। ਤਾਂ ਸਮਝਿਆ ਇਹ ਜਾਂਦੇ ਆ ਕਿ ਇਹ ਇੱਕ ਨਾਰਾਜ਼ਗੀ ਜ਼ਾਹਰ ਕਰਨਾ ਚਾਹੁੰਦੀ ਸੀ ਔਰ ਰਾਹੁਲ ਗਾਂਧੀ ਨੇ ਭਰੋਸਾ ਦਿੱਤਾ ਕਿ ਕੈਪਟਨ ਸਾਹਿਬ, ਕੈਪਟਨ ਤੁਸੀਂ ਹੀ ਰਹੋਗੇ, 2019 ਤੱਕ ਕੋਈ ਖਲਾਰਾ ਨਾ ਪਾ ਲਿਓ। ਸੋ ਇਹ ਅਟਕਲਾਂ ਲਾਈਆਂ ਜਾ ਰਹੀਆਂ ਕਿ ਸ਼ਾਇਦ ਭਰੋਸਾ ਦਿੱਤਾ ਗਿਆ ਔਰ ਉਸ ਤੋਂ ਬਾਅਦ ਕਮਾਂਡ ਵੀ ਦਿੱਤੀ ਗਈ ਹੈ ਕਿ 2019 ਤੱਕ ਤੁਸੀਂ ਚੱਲੋਗੇ, ਚਿੰਤਾ ਨਾ ਕਰੋ, ਦੱਬ ਕੇ ਰੱਖੋ ਕੰਮ। ਤਾਂ ਇਹ ਸਾਫ਼ ਤੌਰ ਤੇ ਸੰਕੇਤ ਸੀ ਉਹਨਾਂ ਲੋਕਾਂ ਲਈ, ਸਿੱਧੂ ਲਈ ਤੇ ਹੈ ਹੀ ਹੈ, ਤਾਂ ਦੂਜੇ ਲੋਕਾਂ ਲਈ ਵੀ ਜਿਹੜੇ ਸੋਚ ਕੇ ਚੱਲ ਰਹੇ ਸੀਗੇ ਕਿ ਬਰਾਬਰ ਕੈਪਟਨ ਅਮਰਿੰਦਰ ਸਿੰਘ ਦੇ ਬਰਾਬਰ ਸ਼ਾਇਦ ਇੱਕ ਪਾਵਰ ਦਾ ਉਭਾਰ ਹੋ ਰਿਹਾ ਔਰ ਆਲਾ ਕਮਾਨ ਦੇ ਇਸ਼ਾਰੇ ਤੇ ਹੋ ਰਿਹਾ, ਤਾਂ ਉਹ ਚੀਜ਼ ਜਿਹੜੀ ਸੀਗੀ ਉਹ ਸ਼ਾਇਦ ਦਬਾਈ ਗਈ ਆ ਕਿ ਕਿਸੇ ਇਹ ਖੱਖੜ ਖਈਆ ਇਹਨਾਂ ਦਾ ਜਿਹੜਾ ਉਹ ਐਨ ਮੌਕੇ ਤੇ ਵੱਧ ਨਾ ਜਾਵੇ ਤੇ ਜਿਹੜਾ ਆਪਾਂ ਮੁੜ ਕੇ ਆ ਤੇਰਾ ਵਾਲਾ ਕਹੀ ਜਾਂਦੇ ਕਿ ਮੁੜ ਕੇ ਤੇਰਾ ਵਾਲਾ ਇਹ ਹਾਲ ਹੋ ਜਾਵੇ ਕਿ ਮੇਰਾ ਆਹ ਹਾਰ ਗਿਆ ਹਲਕਾ, ਮੇਰਾ ਆਹ ਹਾਰ ਗਿਆ ਹਲਕਾ। ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਨਜ਼ਰ ਮਾਰ ਲਈਏ, ਕਹਿੰਦੇ ਵੀ ਰਾਧੇ ਮਾਂ ਨੇ ਲਿਖ ਕੇ ਦਿੱਤਾ ਮਾਫੀਨਾਮਾ, ਕਹਿੰਦੀ ਹਰਕਤਾਂ ਵੀ ਬਦਲੇਗੀ। ਚਲੋ ਸ਼ੁਕਰ ਹੈ, ਇਹ ਵੀ ਖਬਰਾਂ ਚ ਆ ਗਈ। ਵੈਸੇ ਲੋਕ ਸੀ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਹਦਾ ਸੁਰਖੀਆਂ ਦੇ ਵਿੱਚ ਹੀ ਨਹੀਂ, ਅਦਾਲਤਾਂ ਦੇ ਵਿੱਚ ਵੀ ਇਹਦਾ ਨਾਂ ਚੱਲਦਾ। ਇੱਥੇ ਹਾਈ ਕੋਰਟ ਦੇ ਵਿੱਚ ਇਹਨੇ ਪੁਲਿਸ ਵਾਲਿਆਂ ਦੀ ਚੰਗੀ ਖਿਚਾਈ ਕਰਵਾ ਦਿੱਤੀ ਆ। ਮਾਮਲਾ ਸੀ ਕਿਸੇ ਨੂੰ ਟੈਲੀਫੋਨ ਕਰਕੇ ਐਵੇਂ ਵਿਚਕਾਰੀ ਜਾਂਦੀ ਸੀਗੀ, ਉਹਨੇ ਸ਼ਿਕਾਇਤ ਪਾ ਦਿੱਤੀ ਕਿ ਮੈਨੂੰ ਪਰੇਸ਼ਾਨ ਕਰਦੀ ਆ। ਪੁਲਿਸ ਵਾਲਿਆਂ ਨੇ ਕਾਰਵਾਈ ਵੀ ਕੀਤੀ ਕਿ ਕਿਤੇ ਉੱਤੇ ਬੈਠੀ ਕੋਈ ਤਰਸ਼ੂਲ ਜਿਹਾ ਨਾ ਘੁਮਾ ਦੇਵੇ, ਕੋਈ ਉਲਟਾ ਨਾ ਹੋ ਜਾਵੇ।
ਉਹ ਫਿਰ ਅਦਾਲਤ ਵਾਲਿਆਂ ਨੇ, ਪੁਲਿਸ ਵਾਲਿਆਂ ਦੇ ਚੰਗੇ ਵਿੰਗ ਬੁਲਾਵੇ ਕੱਢੇ ਕਿ ਤੁਸੀਂ ਕਿਉਂ ਨਹੀਂ ਅੱਗੇ ਗੱਲ ਤੋੜਦੇ। ਐਤਕੀ ਹੁਣ ਜਿਹੜਾ ਮਾਜਰਾ ਅਸਲ ਦੇ ਵਿੱਚ ਤੁਹਾਨੂੰ ਯਾਦ ਹੋਣਾ, ਇਹ 2012 ਦੇ ਵਿੱਚ ਮਹਾਮੰਡਲੇਸ਼ਵਰ ਬਣ ਗਏ ਸੀਗੇ। ਤੇ ਮਹਾਮੰਡਲੇਸ਼ਵਰ ਜਿਹੜੇ ਹੁੰਦੇ ਆ, ਉਹ ਜਿੱਦਾਂ ਕੁੰਭ ਦਾ ਮੇਲਾ ਆਉਂਦਾ ਤੇ ਉਹਨਾਂ ਦਾ ਖਾਸ ਸਵਾਗਤ ਕੀਤਾ ਜਾਂਦਾ, ਉਹਨਾਂ ਦੀ ਟੌਰ ਇੱਕ ਵੱਖਰੀ ਹੁੰਦੀ ਆ। ਤੇ ਇਹਨੇ ਉਹ ਉਪਾਧੀ ਲੈ ਲਈ ਸੀ, ਉਸ ਉਪਾਧੀ ਦਾ ਰੌਲਾ ਪੈ ਗਿਆ ਕਿ ਇਹਨੇ ਰਿਸ਼ਵਤਖੋਰੀ ਕਰਕੇ, ਰਿਸ਼ਵਤਖੋਰੀ ਦੇ ਕੇ ਤੇ ਇਹ ਉਪਾਧੀ ਹਾਸਲ ਕੀਤੀ। ਉਸ ਤੋਂ ਬਾਅਦ ਜਿਹੜੇ ਅਖਾੜਿਆਂ ਵਾਲੇ ਸਾਧੂ ਸੰਤ ਸੀਗੇ ਉਹ ਬਹੁਤ ਜ਼ਿਆਦਾ ਲੋਹੇ ਲਾਖੇ ਹੋ ਗਏ। ਉਹ ਕਹਿੰਦੇ ਕਿ ਇਹਨੂੰ ਕਾਹਤੋਂ ਇਹ ਉਪਾਧੀ ਦਿੱਤੀ ਗਈ ਆ, ਉਹ ਫਿਰ ਉਪਾਧੀ ਵਾਪਸ ਲੈ ਲਈ ਸੀਗੀ। ਤਾਂ ਹੁਣ ਫਿਰ ਇਹਨੇ ਲਿਖ ਕੇ ਇੱਕ ਪੱਤਰ ਭੇਜਿਆ, ਉਹਦੇ ਵਿੱਚ ਇੱਕ ਤੇ ਮਾਫੀ ਮੰਗੀ ਆ ਉਸ ਚੀਜ਼ ਲਈ, ਦੂਜਾ ਇਹਨੇ ਕੁਛ ਸ਼ਰਤਾਂ ਜਿਹੜੀਆਂ ਉਹ ਮੰਨੀਆਂ ਨੇ। ਇਹ ਕਹਿੰਦੀ ਆ ਹੁਣ ਰਾਧੇ ਕਹਿੰਦੀ ਆ ਕਿ ਇੱਕ ਤੇ ਜਦੋਂ ਚੌਂਕੀ ਲਾਵਾਂਗੀ ਤੇ ਉਛਲ ਕੇ ਮੈਂ ਭਗਤਾਂ ਦੀ ਗੋਦੀ 'ਚ ਨਹੀਂ ਚੜੂਗੀ, ਇੱਕ ਸ਼ਰਤ ਪਹਿਲਾਂ ਇਹ ਮੰਨੂਗੀ। ਦੂਜੀ ਇਹ ਆ ਕਿ ਜਿਹੜੀ ਲਾਲ ਰੰਗ ਦੇ ਮੈਂ ਲੀੜੇ ਪਾਈ ਫਿਰਦੀ ਆ ਇਹ ਨਹੀਂ ਪਾਉਂਗੀ, ਭਗਵਾਂ ਪਾ ਕੇ ਆਊਂਗੀ, ਜਿਹੜਾ ਪ੍ਰਯਾਗ ਕੁੰਭ ਹੋਣਾ ਤੇ ਭਗਵਾਂ ਹੀ ਪਾ ਕੇ ਰੱਖੂਗੀ ਉਸ ਤੋਂ ਬਾਅਦ, ਇਹ ਵੀ ਮੇਰੀ ਗਰੰਟੀ ਆ। ਤੇ ਨਾਲ ਉਹਨੇ ਕਿਹਾ ਕਿ ਜਿਹੜੇ ਕੁਛ ਹੋਰ ਚੀਜ਼ਾਂ ਜਿੱਦਾਂ ਨੱਚਦੀ ਆ, ਗਾਉਂਦੀ ਆ, ਤਾਂ ਇਹਦੇ ਬਾਰੇ ਵੀ ਉਹਨੇ ਕਿਹਾ ਕਿ ਮੈਂ ਇਹੋ ਜਿਹੀਆਂ ਹਰਕਤਾਂ ਨਹੀਂ ਕਰੂੰਗੀ। ਹਾਂ, ਉਹਨੇ ਜਿਵੇਂ ਆਈ ਲਵ ਯੂ ਕਹਿ ਦਿੰਦੀ ਆ ਨਾ, ਉਹਦੀ ਕੋਈ ਗਰੰਟੀ ਨਹੀਂ ਲਈ ਜਿੱਦਾਂ ਆਪਣੇ ਭਗਤਾਂ ਨੂੰ ਕਹਿ ਦਿੰਦੀ ਆ। ਬਾਕੀ ਉਹਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤਸਲੀਮ ਕੀਤੀਆਂ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਹੀਂ ਦੁਹਰਾਉਂਗੀ, ਤਾਂ ਮੈਨੂੰ ਵਾਪਸ ਲਿਆ ਜਾਵੇ। ਤਾਂ ਦੇਖਦੇ ਹਾਂ ਹੁਣ ਅੱਗੇ ਇਸ ਅਰਜ਼ੀ ਤੇ ਕੀ ਕਾਰਵਾਈ ਪੈਂਦੀ ਆ। ਲੱਗਦਾ ਕੋਈ ਦਵਾਈ ਦਿੱਤੀ ਦਾ ਅਸਰ ਹੋਇਆ ਹੈ ਸ਼ਾਇਦ ਮਾੜੀ ਮੋਟੀ ਦਾ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।